ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਸ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਮਈ 2020 ਪਹਿਲੀ ਜੇਠ ਨਾਨਕ ਸਾਹਿਬ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਅਹਿਮ ਇਸ਼ੂਜ਼ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਮੇਨ ਇਸ਼ੂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਟੱਚ ਬੇਸ ਕਰਾ ਦਾਂ। ਸੋ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਕਰੋਨਾ ਦਾ ਜੋ ਕਹਿਰ ਹੈ ਉਹ ਸਾਰੇ ਪਾਸੇ ਉਸੇ ਤਰ੍ਹਾਂ ਹੀ ਜਾਰੀ ਹੈ। ਦੁਨੀਆ ਭਰ ਦੇ ਵਿੱਚ 40 ਲੱਖ ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਕੇਸ ਪਾਏ ਗਏ ਨੇ ਔਰ 3 ਲੱਖ ਤੋਂ ਜ਼ਿਆਦਾ ਡੈਥ ਹੋ ਚੁੱਕੀਆਂ ਨੇ। ਸੋ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਦਾ ਜਲਦੀ ਤੋਂ ਜਲਦੀ ਖਾਤਮਾ ਹੋ ਜਾਵੇ। ਜੋ ਇਹਨਾਂ ਮਰੀਜ਼ਾਂ ਦੀ ਜੋ ਦੇਖਭਾਲ ਕਰ ਰਹੇ ਨੇ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਕਰੋਨਾ ਦੇ ਨਾਲ ਸੰਬੰਧਿਤ ਜੋ ਖਬਰਾਂ ਨੇ ਔਰ ਅਪਡੇਟਸ ਨੇ ਉਹ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਤੁਹਾਡੇ ਨਾਲ ਵਿਚਾਰਾਂਗੇ। ਸੋ ਪਹਿਲਾਂ ਜਿਸ ਤਰ੍ਹਾਂ ਕਿ ਭਾਰਤ ਵਿੱਚ ਵੀ ਇਹਨਾਂ ਕੇਸਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਚੁੱਕਿਆ ਜੋ ਕਰੋਨਾ ਕੇਸ ਨੇ। ਸੋ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਕਿਹਾ ਹੈ ਕਿ ਕਰੋਨਾ ਨਾਲ ਲੜਨ ਲਈ ਜਿੱਥੇ ਸਾਰੀ ਦੁਨੀਆ ਨੂੰ ਇਕਜੁੱਟ ਹੋਣ ਦੀ ਲੋੜ ਸੀ ਉੱਥੇ ਚਾਰੇ ਪਾਸੇ ਆਪਾ ਤਾਪੀ ਪਈ ਹੋਈ ਹੈ ਅਤੇ ਕੋਈ ਵੀ ਕਿਸੇ ਨਾਲ ਕੋਆਪਰੇਟ ਕਰਨ ਨੂੰ ਤਿਆਰ ਨਹੀਂ ਹੈ। ਐਂਡ ਦੂਸਰੇ ਪਾਸੇ ਅਮਰੀਕਾ ਚੀਨ ਦੇ ਸਬੰਧ ਵੀ ਹਰ ਰੋਜ਼ ਵਿਗੜਦੇ ਨਜ਼ਰ ਆ ਰਹੇ ਹਨ ਅਤੇ ਅਮਰੀਕਾ ਵੱਲੋਂ ਧਮਕੀਆਂ ਦਾ ਸਿਲਸਿਲਾ ਉਵੇਂ ਹੀ ਜਾਰੀ ਹੈ। ਇਹਨਾਂ ਵਿਸ਼ਿਆਂ ਦੇ ਉੱਪਰ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਤੇ ਚੀਨ ਨੇ ਦਰਿਆ ਇੰਡਸ ਤੇ ਪਾਸ਼ਾ ਡੈਮ ਬਣਾਉਣ ਦੇ ਸਮਝੌਤੇ ਤੇ ਦਸਤਖਤ ਕੀਤੇ ਹਨ ਔਰ ਇਹ ਡੈਮ 442 ਬਿਲੀਅਨ ਰੁਪਏ ਦੇ ਖਰਚ ਨਾਲ ਬਣੇਗਾ ਅਤੇ ਇਹ ਲਦਾਖ ਦੇ ਬਿਲਕੁਲ ਕਰੀਬ ਹੈ। ਭਾਰਤ ਨੇ ਇਸ ਦੇ ਉੱਤੇ ਸਖਤ ਇਤਰਾਜ਼ ਜਤਾਇਆ ਹੈ ਪਰ ਚੀਨ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨ ਦੀ ਦੋਸਤੀ ਵੀ ਬੜੀ ਮਜ਼ਬੂਤ ਹੈ ਅਤੇ ਇਸ ਡੈਮ ਨਾਲ ਚੀਨ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਐਂਡ ਦੂਸਰੇ ਪਾਸੇ ਭਾਰਤ ਦੇ ਫੌਜੀ ਮੁਖੀ ਨੇ ਕਿਹਾ ਹੈ ਕਿ ਨੇਪਾਲ ਵਿੱਚ ਹੋ ਰਹੇ ਭਾਰਤ ਵਿਰੋਧੀ ਰੋਸ ਮੁਜ਼ਾਹਰੇ ਕਿਸੇ ਹੋਰ ਦੇਸ਼ ਦੀ ਸ਼ੈ ਤੇ ਹੋ ਰਹੇ ਹਨ। ਉਹਨਾਂ ਦਾ ਸਪਸ਼ਟ ਇਸ਼ਾਰਾ ਚੀਨ ਵੱਲ ਸੀ। ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇੰਟਰਨੈਸ਼ਨਲ ਧਾਰਮਿਕ ਆਜ਼ਾਦੀ ਤੇ ਅੱਖ ਰੱਖਣ ਵਾਲੀ ਅਮਰੀਕੀ ਸੰਸਥਾ ਯੂਐਸ ਸਰਫ ਨੇ ਭਾਰਤ ਤੋਂ ਮੰਗ ਕੀਤੀ ਹੈ ਕਿ ਭਾਰਤੀ ਕਾਨੂੰਨ CAA ਖਿਲਾਫ ਰੋਸ ਵਿਖਾਵਾ ਕਰਨ ਵਾਲੇ ਮੁਸਲਮਾਨ ਐਕਟਿਵਿਸਟ ਨੂੰ ਫੌਰਨ ਰਿਹਾ ਕੀਤਾ ਜਾਵੇ। ਇਹਨਾਂ ਮੁੱਦਿਆਂ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ ਐਂਡ ਇਸੇ ਹੀ ਸੈਗਮੈਂਟ ਦੇ ਵਿੱਚ ਲਿਖਤਾਂ ਤੁਹਾਡੀਆਂ ਆਪਾਂ ਸ਼ੇਅਰ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਡਿਸਕਸ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਦੇਸੀ ਮਹੀਨੇ ਜੇਠ ਦੀ ਸ਼ੁਰੂਆਤ ਹੈ। ਸੋ ਅਸੀਂ ਜਾਣਾਂਗੇ ਕਿ ਵਾਹਿਗੁਰੂ ਨੇ ਸਾਨੂੰ ਕੀ ਸਬਕ ਦਿੱਤਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜ਼ਾਹਰ ਹੈ ਹੁਣ ਤਾਂ ਹਰ ਪਾਸੇ ਇਹ ਆਵਾਜ਼ ਉੱਠ ਰਹੀ ਹੈ ਕਿ ਸਾਨੂੰ ਕਰੋਨਾ ਦੇ ਨਾਲ ਹੀ ਜੀਣ ਦੀ ਜਾਂਚ ਸਿੱਖਣੀ ਪਏਗੀ ਔਰ ਇਹ ਗੱਲ ਉਹਨਾਂ ਦੇ ਮੈਡੀਕਲ ਐਕਸਪਰਟ, ਪੋਲੀਟੀਕਲ ਲੀਡਰ ਔਰ ਜਿਹੜੇ ਵਾਇਰਸ ਕੀ ਹੁੰਦੀ ਹੈ ਇਸ ਨੂੰ ਸਮਝਦੇ ਨੇ ਉਹਨਾਂ ਦੇ ਮਾਹਿਰ ਵੀ ਕਹਿ ਰਹੇ ਨੇ ਔਰ ਇਹ ਗੱਲ ਬੜੇ ਦਾਅਵੇ ਦੇ ਨਾਲ ਕਹੀ ਜਾ ਰਹੀ ਹੈ
ਕਿ ਹੁਣ ਤੱਕ ਸਿਰਫ ਹਿਊਮਨ ਹਿਸਟਰੀ 'ਚ ਇੱਕੋ ਇੱਕ ਵਾਇਰਸ ਜਿਸ ਦਾ ਪੱਕੇ ਤੌਰ ਦੇ ਉੱਤੇ ਜਿਹੜਾ ਹੈ ਉਹ ਖਾਤਮਾ ਹੋ ਸਕਿਆ, ਉਹ ਸਮਾਲ ਪੌਕਸ, ਜਿਹਨੂੰ ਚੇਚਕ ਕਹਿੰਦੇ ਸੀ, ਪੰਜਾਬੀ 'ਚ ਅਸੀਂ ਚੀਚਕ ਵੀ ਕਹਿੰਦੇ ਹਾਂ। ਤੇ ਜਿਵੇਂ ਹੁਣ ਕਰੋਨਾ ਨੂੰ ਵਿਸ਼ਨੂੰ ਦਾ ਅਵਤਾਰ ਦੱਸਣ ਵਾਲਿਆਂ ਨੇ ਗਊ ਮੂਤਰ ਦੇ ਨਾਲ ਇਹਨੂੰ ਠੀਕ ਕਰਨ ਦੀ ਲਾਈਨ ਲਈ ਹੈ, ਜਦੋਂ ਲੋਕ ਸਮਾਲ ਪੌਕਸ ਤੋਂ ਪੀੜਤ ਸੀ ਤਾਂ ਉਹ ਇਹ ਕਹਿੰਦੇ ਸੀ ਕਿ ਇਹ ਸੀਤਲਾ ਮਾਤਾ ਹੈ, ਜਿਹੜੀਆਂ ਇਹਨਾਂ ਦੀਆਂ 7 ਦੇਵੀਆਂ, ਉਹ ਵੈਸ਼ਨੋ ਹੋਏ, ਚਵਿੰਡਾ ਹੋਏ, ਕਾਲੀ ਮਾਤਾ ਹੋਏ, ਦੁਰਗਾ ਮਾਤਾ ਹੋਏ, ਉਹਦੇ ਨਾਲ ਸੀਤਲਾ ਮਾਤਾ ਵੀ ਸੀ ਕਿ ਜੀ ਉਸ ਮਾਤਾ ਦਾ ਕਰੋਪ ਹੁੰਦਾ ਹੈ, ਇਸ ਲਈ ਹੁੰਦਾ ਹੈ। ਔਰ ਤੁਹਾਨੂੰ ਭਾਰਤ ਭਰ ਦੇ ਵਿੱਚ ਜਿਹੜੇ ਨੇ ਉਹ ਸੀਤਲਾ ਮਾਤਾ ਦੇ ਮੰਦਿਰ ਨਜ਼ਰ ਆਣਗੇ। ਔਰ ਅਜੇ ਵੀ ਇਹਦੇ ਬਾਵਜੂਦ ਕਿ ਦੁਨੀਆ ਦੇ ਵਿੱਚ ਇਸ ਵਾਇਰਸ ਦਾ ਜਾਂ ਸਮਾਲ ਪੌਕਸ ਬਿਮਾਰੀ ਦਾ ਪੂਰੀ ਤਰ੍ਹਾਂ ਖਾਤਮਾ ਹੋ ਚੁੱਕਾ ਹੈ, ਸਿਰਫ ਉਸ ਦੀ ਵਾਇਰਸ ਨੂੰ ਜਿਹੜਾ ਹੈ ਉਹ ਇੱਕ ਲੈਬੋਰਟਰੀ ਦੇ ਵਿੱਚ ਹੀ ਪ੍ਰੀਜ਼ਰਵ ਕੀਤਾ ਹੋਇਆ ਹੈ ਹਿਸਟਰੀ ਨੂੰ ਦੱਸਣ ਲਈ, ਫਿਊਚਰ ਦੀਆਂ ਜਨਰੇਸ਼ਨਸ ਲਈ। ਲੇਕਿਨ ਇਹਦੇ ਬਾਵਜੂਦ ਅਜੇ ਵੀ ਇਹਨਾਂ ਦਾ ਉਹ ਮਾਤਾ ਦੇ ਮੰਦਿਰ ਜਾਣਾ ਮਾਮੂਲੀ ਜਿਹੜਾ ਖਸਰਾ ਹੁੰਦਾ ਹੈ ਜਾਂ ਮੀਜ਼ਲਸ ਹੈ ਉਹਨੂੰ ਵੀ ਇਹ ਚੇਚਕ ਬਣਾਉਂਦੇ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਕੀ ਸਾਰੀਆਂ, ਹੁਣ ਜਿਵੇਂ ਅਸੀਂ ਵਿੰਟਰ ਦੀ ਸ਼ੁਰੂਆਤ ਦੇ ਵੇਲੇ ਦੇਖਦੇ ਹਾਂ ਫਲੂ ਸ਼ਾਟ ਲਗਾਏ ਜਾਂਦੇ ਨੇ, ਇੱਥੇ ਤਾਂ ਸਾਰੀਆਂ ਇਹਨਾਂ ਦੀਆਂ ਫਾਰਮੇਸੀਆਂ ਔਰ ਦੂਸਰੀਆਂ ਵੀ ਲਾਉਂਦੀਆਂ ਨੇ। ਲੇਕਿਨ ਇਹ ਵੀ ਹੁੰਦਾ ਹੈ ਕਿ ਵੀ ਜਿਸ ਨੂੰ ਫਲੂ ਸ਼ਾਟ ਲੱਗਾ, ਇਹਦੇ ਬਾਵਜੂਦ ਕੁਝ ਹਫ਼ਤਿਆਂ ਬਾਅਦ ਉਹਨੂੰ ਫਲੂ ਹੋਇਆ ਹੁੰਦਾ ਹੈ। ਔਰ ਇਸ ਬਾਰੇ ਐਕਸਪਰਟਸ ਦਾ ਕਹਿਣਾ ਹੈ ਕਿ 50-60% ਨੂੰ ਉਹਦਾ ਫਾਇਦਾ ਹੁੰਦਾ ਹੈ, ਤੇ ਉਹ ਵੀ ਉਹਨਾਂ ਨੂੰ ਹੋ ਸਕਦਾ ਹੈ ਕਿਉਂਕਿ ਫਲੂ ਦੀ ਹਰ ਸਾਲ ਕੋਈ ਨਵੀਂ ਸਟ੍ਰੇਨ ਆ ਜਾਂਦੀ ਹੈ ਜਿਹਦੀ ਕੋਈ ਜਿਹੜੀ ਹੈ ਉਹ ਵੈਕਸੀਨੇਸ਼ਨ ਨਹੀਂ ਹੁੰਦੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇੱਕ ਪਾਸੇ ਜਿਹਨੂੰ ਇਹ ਅਸੀਂ ਕਹੀਏ ਕਿ ਇਹਦੇ ਨਾਲ ਜਿਉਂਦੇ ਰਹਿਣ ਦੀ ਗੱਲ, ਇਸ ਨੂੰ ਅਸੀਂ ਸਮਝ ਸਕਦੇ ਹਾਂ। ਪਰ ਦੂਸਰੇ ਪਾਸੇ ਬੜੀਆਂ ਜਿਹੜੀਆਂ ਨੇ ਘਬਰਾਉਣ ਵਾਲੀਆਂ ਵਾਰਨਿੰਗਸ ਵੀ, ਜਿਵੇਂ ਜਿਹੜੇ ਡਾਕਟਰ ਇਸ ਲਾਈਨ ਦੇ ਜਿਹੜੇ ਇਹਦੇ ਤੇ ਰਿਸਰਚ ਕਰ ਰਹੇ ਸੀ, ਸ਼ਾਇਦ ਡਾਕਟਰ ਬ੍ਰੈਡ ਉਹਨਾਂ ਦਾ ਨਾਮ ਸੀ, ਜਿਨ੍ਹਾਂ ਨੂੰ ਟਰੰਪ ਨੇ ਜਿਹੜਾ ਉੱਥੋਂ ਆਪਣੀ ਪੋਜੀਸ਼ਨ ਤੋਂ ਕੱਢ ਦਿੱਤਾ, ਉਹਨਾਂ ਨੂੰ ਜਦੋਂ ਜਿਵੇਂ ਡਾਕਟਰ ਫੂਚੀ ਨੇ ਸੈਨੇਟ ਦੀ ਸਪੈਸ਼ਲ ਕਮੇਟੀ ਦੇ ਸਾਹਮਣੇ ਟੈਸਟੀਫਾਈ ਕੀਤਾ, ਤੇ ਡਾਕਟਰ ਬ੍ਰੈਡ ਨੇ ਵੀ ਜਦੋਂ ਟੈਸਟੀਫਾਈ ਕੀਤਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆਉਣ ਵਾਲੀ ਵਿੰਟਰ ਹੈ 2020 ਦੀ, that may be the darkest winter in American history from the Corona-19 perspective। ਸੋ ਜ਼ਾਹਿਰ ਹੈ ਵੀ ਇਹ ਫੀਅਰ ਕਿ ਜਿਵੇਂ ਡਾਕਟਰ ਫੂਚੀ ਨੇ ਵੀ ਕਿਹਾ ਕਿ ਜਿਸ ਤੇਜ਼ੀ ਨਾਲ ਇਹ ਸਾਰੀ ਲਾਕਡਾਊਨ ਖੁੱਲਣ ਦੀਆਂ ਗੱਲਾਂ ਹੋ ਰਹੀਆਂ ਨੇ, ਇਹ ਜਿਹੜਾ ਇਹਦਾ ਮਾੜਾ ਅਸਰ ਪਏਗਾ। ਜਿੰਨੇ ਗੇਮਸ ਥਰੂ ਦਾ ਸੋਸ਼ਲ ਡਿਸਟੈਂਸਿੰਗ ਹੋਈਆਂ ਨੇ, ਅਸੀਂ ਉਹਨਾਂ ਗੇਮਸ ਨੂੰ ਵੀ ਗਵਾ ਸਕਦੇ ਹਾਂ। ਔਰ ਇਹ ਵੀ ਠੀਕ ਹੈ ਕਿ ਜਿਵੇਂ ਦੂਸਰੇ ਪਾਸੇ ਦੇ ਐਕਸਪਰਟ, ਖਾਸ ਤੌਰ ਤੇ ਜਿਵੇਂ ਯੂਨਾਈਟਿਡ ਨੇਸ਼ਨਸ ਦੇ ਫੂਡ ਪ੍ਰੋਗਰਾਮ ਨਾਲ ਸੰਬੰਧਿਤ, ਉਹ ਇਹ ਕਹਿ ਰਹੇ ਨੇ ਕਿ ਜੇ ਇਸ ਦੇ ਉੱਤੇ ਪ੍ਰੋਪਰ ਫੰਡਿੰਗ ਔਰ ਪ੍ਰੋਪਰ ਅਸੀਂ ਇੱਕ ਦੂਜੇ ਨਾਲ ਤਾਵਨ ਨਾ ਕੀਤਾ ਤੇ ਕੋਵਿਡ-19 ਨਾਲ ਤਾਂ ਲੋਕ ਮਰ ਹੀ ਰਹੇ ਨੇ। ਔਰ ਜ਼ਾਹਰ ਹੈ ਜਿਵੇਂ ਤੁਸੀਂ ਦੱਸਿਆ ਕਿ ਹੁਣ ਮਰਨ ਵਾਲਿਆਂ ਦੀ ਗਿਣਤੀ 3,05,672 ਹੈ, ਜਿਹੜੇ ਲੇਟੈਸਟ ਫਿਗਰਸ ਨੇ। ਔਰ ਇਸੇ ਤਰ੍ਹਾਂ ਜਿਹੜੇ ਕਰੋਨਾ ਪੋਜ਼ਿਟਿਵ ਨੇ ਉਹਨਾਂ ਦੀ ਗਿਣਤੀ 4,05,81,490। ਪਰ ਫੂਡ ਐਕਸਪਰਟਸ ਦਾ ਕਹਿਣਾ ਹੈ ਕਿ ਜਿਹੜੇ ਫੇਮਿਨ ਨਾਲ ਮਰਨਗੇ ਉਹਨਾਂ ਦੀ ਗਿਣਤੀ ਫਿਰ ਕਈ ਗੁਣਾ ਜ਼ਿਆਦਾ ਹੋਏਗੀ। ਔਰ ਇਹ ਕ੍ਰਾਈਸਿਸ ਵੀ ਸਾਰੇ ਪਾਸੇ ਨਜ਼ਰ ਆ ਰਿਹਾ। ਔਰ ਇਸ ਦੇ ਉੱਤੇ ਖਾਸ ਤੌਰ ਤੇ ਜਿਹੜਾ ਅੱਜ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ, ਹਾਲਾਂ ਬਹੁਤ ਵਾਰ ਮੈਂ UN ਲੈਵਲ ਦੇ ਆਫੀਸ਼ੀਅਲਸ ਨੂੰ ਬਹੁਤ ਫੋਲੋ ਨਹੀਂ ਕਰਦਾ, ਮੈਨੂੰ ਇਹ ਹੁੰਦਾ ਹੈ ਕਿ ਵੀ ਅਲਟੀਮੇਟਲੀ ਯੂਨਾਈਟਿਡ ਨੇਸ਼ਨਸ, ਜਿਹਦੇ ਬਾਰੇ ਮੇਰਾ ਇਹ ਕਮੈਂਟ ਹੁੰਦਾ ਹੈ ਕਿ ਸਪਾਈਨਲੈਸ, ਗਟਲੈਸ, ਟੁਥਲੈਸ ਆਰਗੇਨਾਈਜੇਸ਼ਨ ਹੈ। ਤੇ ਜੇ ਇਹ ਨਾ ਹੁੰਦਾ ਤਾਂ ਫਿਰ ਇਹ ਨਹੀਂ ਹੈ ਵੀ ਕਸ਼ਮੀਰ ਦੇ ਵਿੱਚ 14-15 UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਹੋਣ ਦੇ ਬਾਵਜੂਦ ਔਨ ਦਾ ਗਰਾਊਂਡ ਕਸ਼ਮੀਰ ਦੇ ਦੋਨੋਂ ਪਾਸੇ ਲਾਈਨ ਆਫ ਕੰਟਰੋਲ ਦੇ ਇਹਨਾਂ ਦੇ ਆਬਜ਼ਰਵਰ ਹੋਣ ਦੇ ਬਾਵਜੂਦ ਭਾਰਤ ਜਿਹੜਾ ਉਹ ਸ਼ਰੇਆਮ ਧੱਜੀਆਂ ਉਡਾ ਕੇ ਉਸ ਸਟੇਟ ਦਾ ਵਜੂਦ ਹੀ ਮਿਟਾ ਦਿੰਦਾ ਹੈ। ਜਾਂ ਈਵਨ ਫਲਸਤੀਨੀਆਂ ਦੇ ਹਵਾਲੇ ਨਾਲ ਵੀ ਕੋਈ UN ਨੇ ਜਿਹੜਾ ਬੇਸ਼ੱਕ ਮਤੇ ਹੋਏ ਨੇ, ਲੇਕਿਨ ਜ਼ੋਰਾਵਰਾਂ ਦਾ ਜਿਹਨੂੰ ਕਹਿੰਦੇ ਨੇ ਕਿ 27-20 ਹੁੰਦਾ, ਉਹ ਕਦੇ ਅਮਰੀਕਾ ਵੀਟੋ ਕਰ ਦਿੰਦਾ ਹੈ, ਕੁਝ ਮੁੱਦੇ ਰਹਿੰਦੇ ਨੇ ਸੋਵੀਅਤ ਯੂਨੀਅਨ ਵੀਟੋ ਕਰ ਦਿੰਦਾ ਹੈ, ਕਦੇ ਚਾਈਨਾ ਵੀਟੋ ਕਰ ਦਿੰਦਾ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਫਿਰ ਵੀ ਇਹ ਇੱਕ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਇੰਟਰਨੈਸ਼ਨਲ ਭਾਈਚਾਰਾ, ਭਰਾਤਰੀ ਭਾਵ ਜਾਂ ਟੂਗੈਦਰਨੈਸ ਦੀ ਸਪਿਰਿਟ ਦਾ ਜਿਹੜਾ ਮੈਂ ਸਮਝਦਾ ਵੀ ਜੇ ਬੋਲਬਾਲਾ ਨਹੀਂ ਹੋ ਸਕਿਆ, ਘੱਟੋ ਘੱਟ ਐਕਸਪ੍ਰੈਸ਼ਨ ਸੀ
ਯੂਨਾਈਟਿਡ ਨੇਸ਼ਨਸ ਜਿਹਦੇ ਫੂਡ ਪ੍ਰੋਗਰਾਮਸ ਨੇ ਦੁਨੀਆ 'ਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਤੇ ਵੀ ਕੋਈ ਭੁੱਖ ਨਾਲ ਨਾ ਮਰੇ। ਇਸੇ ਤਰ੍ਹਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਰਾਹੀਂ ਦੁਨੀਆ ਦੇ ਵਿੱਚ ਜਿੱਥੇ ਮਾਸ ਲੈਵਲ ਵੈਕਸੀਨੇਸ਼ਨਸ ਦੀ ਗੱਲ ਅਸੀਂ ਕਰਦੇ ਹਾਂ, ਜੇ ਸਮਾਲ ਪੌਕਸ ਵੀ ਐਲੀਮੀਨੇਟ ਹੋਈ ਤੇ ਇਹਦੇ 'ਚ ਬਹੁਤ ਵੱਡਾ ਰੋਲ ਹੈ ਕਿ ਕਿਵੇਂ ਈਵਨ ਪੋਲੀਓ, ਜਿਸ ਪੋਲੀਓ ਪ੍ਰੋਗਰਾਮ ਦੀ ਇਰੈਡੀਕੇਸ਼ਨ ਦੇ ਲਈ ਆਲਮੋਸਟ WHO ਨੇ ਕਮਰ ਕੱਸਾ ਕੀਤਾ ਹੋਇਆ ਸੀ, ਭਾਰਤ ਦੇ ਵਿੱਚ ਕਾਫੀ ਹੱਦ ਤੱਕ ਪੋਲੀਓ ਕੰਟਰੋਲ ਹੋ ਚੁੱਕਾ ਹੈ। ਪਾਕਿਸਤਾਨ 'ਚ ਵੀ ਇਹ ਮੁਹਿੰਮ ਚੱਲ ਰਹੀ ਸੀ, ਹੋਰ ਵੀ ਅਫਰੀਕਨ ਦੇਸ਼ਾਂ 'ਚ। ਪਰ ਇਹ ਸਾਰੇ ਕੋਵਿਡ-19 ਔਰ ਸਾਰੀ ਫੰਡਿੰਗ ਇਸ ਪਾਸੇ ਜਾਣ ਔਰ ਵੈਸੇ ਹੀ ਓਵਰਆਲ ਸਾਰੇ ਜਿਹੜੇ ਕੰਟਰੀਬਿਊਟਿੰਗ ਮੁਲਕ ਨੇ ਉਹਨਾਂ ਦੀਆਂ ਇਕਨੋਮੀਜ਼ ਵੀ ਆਲਮੋਸਟ ਕੋਲੈਪਸਿੰਗ ਤੱਕ ਪਹੁੰਚਣ ਵਾਲੀ ਹਾਲਤ ਦੇ ਵਿੱਚ ਇਹ ਸਾਰੀ ਫੰਡਿੰਗ ਨੂੰ ਵੀ ਫਰਕ ਪਿਆ। ਸੋ ਉਹਨਾਂ ਦਾ ਇਹ ਫਿਕਰ ਹੈ ਕਿ ਬਹੁਤ ਸਾਰੀਆਂ ਹੋਰ ਬਿਮਾਰੀਆਂ ਜਿਨ੍ਹਾਂ ਦੇ ਨਾਲ ਬੇਸ਼ੱਕ ਜਿਹੜੀਆਂ ਡਿਵੈਲਪਡ ਕੰਟਰੀਜ਼ ਦੇ ਵਿੱਚ ਨਹੀਂ ਨੇ, ਲੇਕਿਨ ਬਹੁਤ ਵੱਡੀ ਗਿਣਤੀ 'ਚ ਅਫਰੀਕਾ, ਏਸ਼ੀਆ, ਸਾਊਥ ਅਮਰੀਕਾ ਇਹ ਇਸ ਦੇ ਪ੍ਰਭਾਵ ਚਾਣਗੇ। ਔਰ ਅੱਜ ਇਸ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟੇਰਸ, ਜਿਹੜੇ ਮੈਨੂੰ ਕਾਫੀ ਸਮਝਦਾਰ ਵੀ ਲੱਗਦੇ ਨੇ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਦਾ ਦਰਦ ਵੀ ਲੱਗਦਾ ਹੈ। ਮੈਂ ਬਹੁਤ ਪਿਛੋਕੜ ਤਾਂ ਨਹੀਂ ਦੇਖਿਆ ਕਿ ਵੀ ਇਹਨਾਂ ਨੂੰ ਈਵਨ ਇੱਥੋਂ ਤੱਕ ਪਹੁੰਚਾਇਆ ਕਿਵੇਂ। ਹਾਲਾਂਕਿ ਅਮਰੀਕਾ 'ਚ ਰਿਹਾ ਕਿ ਅਮਰੀਕਾ 'ਚ ਕਾਫੀ ਜਦੋਂ ਕੋਈ UN ਸੈਕਟਰੀ ਜਨਰਲ ਇੰਡੀਪੈਂਡੈਂਟ ਆਪਣੀ ਲਾਈਨ ਲੈਂਦਾ ਤੇ ਅਗਲੀ ਵਾਰ ਉਹਨੂੰ ਸੈਕੰਡ ਟਰਮ ਤੱਕ ਨਹੀਂ ਪਹੁੰਚਣ ਦਿੱਤਾ ਜਾਂਦਾ। ਜਿਵੇਂ ਇੱਕ ਸਟੇਜ ਦੇ ਉੱਤੇ ਬੁਟਰੋਸ ਗਾਲੀ ਜਿਹੜੇ ਇਜਿਪਸ਼ੀਅਨ ਮੂਲ ਦੇ ਸਨ, ਉਹਨਾਂ ਦਾ ਵੀ ਬੜਾ ਬੋਲਡ ਸਟੈਂਡ ਸੀ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਕੋਈ ਬਹੁਤਾ ਅਮਰੀਕਾ ਵੱਲੋਂ ਪਸੰਦ ਨਹੀਂ ਸੀ ਕੀਤਾ ਜਾਂਦਾ। ਇਸੇ ਤਰ੍ਹਾਂ ਕਾਫੀ ਅਨਾਨ, ਜਿਨ੍ਹਾਂ ਨੇ ਕਾਫੀ ਬੋਲਡ ਲਾਈਨ ਔਰ ਬਹੁਤ ਸਾਰੇ ਮੌਕਿਆਂ ਤੇ ਖੁੱਲ ਕੇ, ਜਿਹਦੇ ਥੱਲੇ ਈਵਨ ਵੈਸਟਰਨ ਪਾਵਰਸ ਦੀ ਸੈਲਫਿਸ਼ਨੈਸ ਦੀ ਉਹਨਾਂ ਨੇ ਵੀ ਗੱਲ ਕੀਤੀ। ਔਰ ਹੁਣ ਮੈਂ ਇਹ ਦੇਖਦਾ ਐਂਟੋਨੀਓ ਗੁਟੇਰਸ ਦੇ ਮਾਮਲੇ 'ਚ ਉਹ ਸਪੈਸ਼ਲੀ ਮੇਰਾ ਖਿਆਲ ਹੈ ਬੁੱਧਿਸਟ ਨੇ ਔਰ ਉਹਨਾਂ ਨੇ ਈਵਨ ਧਾਰਮਿਕ ਥਾਵਾਂ ਤੇ ਵੀ ਜਾਣਾ, ਦਰਬਾਰ ਸਾਹਿਬ ਅੰਮ੍ਰਿਤਸਰ ਵੀ ਗਏ, ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਗਏ ਔਰ ਪਾਕਿਸਤਾਨ ਦੀ ਉਹਨਾਂ ਨੇ ਤਾਰੀਫ ਕੀਤੀ ਔਰ ਸਿੱਖ ਕੌਮ ਦੀ ਤਾਰੀਫ ਕੀਤੀ, ਸਿੱਖ ਕੌਮ ਦੀਆਂ ਵੈਲਿਊਜ਼ ਦੀ। ਉਹਨਾਂ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਵੀ ਇਹ ਜਿਹੜੀ ਕੋਰੋਨਾ ਵਾਇਰਸ ਹੈ ਇਹਦੇ ਨਾਲ ਅਸੀਂ ਲੜ ਸਕਦੇ ਸੀ। ਮੈਨਕਾਈਂਡ ਸੋ ਅਨਪ੍ਰੀਪੇਅਰਡ ਫॉर ਕੋਰੋਨਾ ਵਾਇਰਸ, ਵਰਲਡ ਲੈਕਸ ਸੋਲੀਡੈਰਿਟੀ। ਉਹਨਾਂ ਨੇ ਕਿਹਾ ਵੀ ਇਹ ਸਾਰੀ ਇਨਸਾਨੀਅਤ, ਇੱਕ ਤਾਂ ਅਸੀਂ ਵੈਸੇ ਹੀ ਅਨਪ੍ਰੀਪੇਅਰਡ ਸੀ ਇਹਦੇ ਨਾਲ ਲੜਨ ਲਈ, ਦੂਸਰਾ ਇੱਕ ਜੁਟਤਾ ਜਾਂ ਇੱਕ ਮੁੱਠਤਾ ਦੀ ਕਮੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ fragility of humankind and planet with all scientific progress we still don't know how to deal with a virus, we are so unprepared। ਕਿ ਵੀ ਇੰਨੀ ਸਾਇੰਸ ਦੀ ਤਰੱਕੀ ਦੇ ਬਾਵਜੂਦ ਵੀ ਅਸੀਂ ਇੰਨੇ ਫ੍ਰੈਜਿਲ ਜਾਂ ਪਤਲੀ ਥਾਂ ਤੇ ਖਲੋਤੀ ਹੈ ਸਾਰੀ ਇਨਸਾਨੀਅਤ ਕਿ ਅਸੀਂ ਕੋਈ ਸਾਇੰਟਿਫਿਕ ਪ੍ਰੋਗਰੈਸ ਨਹੀਂ ਕਰ ਸਕੇ ਕਿਉਂਕਿ ਅਸੀਂ ਅਨਪ੍ਰੀਪੇਅਰਡ ਸੀ। ਪਰ ਉਹਦੇ ਨਾਲ ਜਿਹੜੀ ਗੱਲ ਉਹਨਾਂ ਨੇ ਕਹੀ, ਜਿਹਦੇ ਤੇ ਮੇਰਾ ਖਾਸ ਧਿਆਨ ਗਿਆ, not enough humility, unity and not enough solidarity in the world। ਕਿ ਅਸੀਂ ਇੱਕ ਦੂਸਰੇ ਪ੍ਰਤੀ ਕੋਈ ਨਮਰ ਭਾਵਨਾ ਨਹੀਂ ਰੱਖਦੇ, ਕੋਈ ਹੰਬਲ ਨਹੀਂ ਹੈ, ਕੋਈ ਆਜ਼ਿਜ਼ੀ ਦੀ ਭਾਵਨਾ ਨਹੀਂ ਹੈ ਔਰ ਨਾ ਹੀ ਇਕਜੁੱਟਤਾ ਦੀ ਭਾਵਨਾ ਹੈ। ਔਰ ਇਸ ਸਾਰੇ ਦੇ ਵਿੱਚ ਮੈਂ ਸਮਝਦਾ ਵੀ ਉਹਨਾਂ ਦਾ ਮੈਸੇਜ ਇਹ ਬੜਾ ਪਾਵਰਫੁਲ ਮੈਸੇਜ ਹੈ। ਲੇਕਿਨ ਜ਼ਾਹਰ ਹੈ ਅਸੀਂ ਰੋਜ਼ਾਨਾ ਹੀ ਇਹ ਗੱਲ ਕਰਦੇ ਹਾਂ ਕਿ ਕਿਵੇਂ ਅਮਰੀਕਾ ਚਾਈਨਾ ਜਿਹੜੇ ਕਿ ਟਕਰਾਅ ਦੇ ਰਸਤੇ ਵੱਲ ਵਧੇ ਹੋਏ ਨੇ ਔਰ ਕਿਵੇਂ ਦੁਨੀਆ ਦੇ ਵਿੱਚ ਪੋਲਰਾਈਜੇਸ਼ਨ ਹੋ ਰਹੀ ਹੈ। ਸਾਡੇ ਹਾਲਾਂਕਿ ਕਈ ਰਿਪਬਲਿਕਨ ਦੋਸਤ ਸਾਨੂੰ ਬਾਰ-ਬਾਰ ਲਿਖਦੇ ਨੇ ਕਿ ਅਸੀਂ ਬਿਲਕੁਲ ਡੈਮੋਕ੍ਰੇਟਾਂ ਦੀ ਆਵਾਜ਼ ਬਣੇ ਹੋਏ ਹਾਂ, ਅਸੀਂ ਰੋਜ਼ਾਨਾ ਜਿਹੜਾ ਉਹ ਟਾਰਗੇਟ ਕਰਦੇ ਹਾਂ ਟਰੰਪ ਨੂੰ। ਮੈਂ ਇਹ ਦੱਸਦੇ ਹਾਂ ਕਿ ਅਮਰੀਕਾ ਔਰ ਪ੍ਰੈਜ਼ੀਡੈਂਟ ਟਰੰਪ ਦੀਆਂ ਪਾਲਿਸੀਜ਼ ਦੇ ਵਿੱਚ ਫਰਕ ਹੈ। ਅਸੀਂ ਅਮਰੀਕਾ ਦੇ ਖੈਰ ਖੁਆਹ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ ਅਮਰੀਕਨ ਵੈਲਿਊਜ਼ ਨੂੰ ਔਰ ਇਹ ਅਮਰੀਕਾ ਦੀ ਬਿਊਟੀ ਹੈ ਕਿ ਇੱਥੇ ਬੈਠ ਕੇ ਅਸੀਂ ਇਹਨਾਂ ਨੂੰ ਕ੍ਰਿਟਿਸਾਈਜ਼ ਕਰਨ ਦਾ ਹੱਕ ਵੀ ਰੱਖਦੇ ਹਾਂ। ਇਹੀ ਫਰੀडम ਆਫ ਐਕਸਪ੍ਰੈਸ਼ਨ ਵੀ ਹੈ, ਇਹੀ ਉਹ ਹੱਕ ਜੇ ਲੱਖਾਂ ਦੁਨੀਆ ਭਰ ਚੋਂ ਲੋਕ ਆ ਕੇ ਇੱਥੇ ਰਿਫਿਊਜ ਲੈਂਦੇ ਨੇ, ਉਹ ਪੋਲੀਟੀਕਲ ਰੀਜ਼ਨਸ ਹੋਣ, ਧਾਰਮਿਕ ਹੋਣ, ਇਹ ਵੀ ਅਮਰੀਕਾ ਦੀ ਬਿਊਟੀ ਹੈ। ਜਿਹੜੇ ਅਮਰੀਕਾ ਦੇ ਫਾਊਂਡਿੰਗ ਫਾਦਰਸ ਨੇ, ਜਿਸ ਦੇ ਥੱਲੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਾਂ ਅਮਰੀਕਨ ਕਨਸਟੀਟਿਊਸ਼ਨ ਹੈ, ਅੱਜ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਸਿਸਟਮ ਨੇ ਉਹਨਾਂ ਦੇ ਵਿੱਚ ਇੱਕ ਆਈਡੀਅਲ ਸਿਸਟਮ ਹੈ। ਪਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਿੱਥੇ ਅਮਰੀਕਾ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੀਆਂ ਨੀਤੀਆਂ ਦੇ ਹਮਾਇਤੀ ਨੇ
ਉਹਨਾਂ ਨੂੰ ਇਹਨਾਂ ਦਾ ਕਨਸਟੀਟਿਊਸ਼ਨ ਇਹ ਹੱਕ ਦਿੰਦਾ ਹੈ। ਉੱਥੇ ਸਾਡੇ ਵਰਗਿਆਂ ਨੂੰ ਵੀ ਹੱਕ ਦਿੰਦਾ ਜੇ ਸਾਨੂੰ ਲੱਗਦਾ ਹੈ ਕਿ ਕੋਈ ਚੀਜ਼ ਸਾਡੇ ਨਜ਼ਰੀਏ ਤੋਂ, ਕੋਈ ਜ਼ਰੂਰੀ ਨਹੀਂ ਕਿ ਸਾਡੀ ਹਰ ਪੋਜੀਸ਼ਨ ਠੀਕ ਹੋਏ, ਲੇਕਿਨ ਅਸੀਂ ਆਪਣੀ ਰਿਫਲੈਕਸ਼ਨ ਦੇ ਵਿੱਚ ਇਹ ਦੇਖਦੇ ਹਾਂ ਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਕੁੱਲ ਇਨਸਾਨੀਅਤ ਦੇ ਭਲੇ ਦੇ ਲਈ ਨੀਤੀਆਂ ਨੇ, ਜਿਹੜੀ ਅਮਰੀਕਾ ਦੀ ਬਿਊਟੀ ਹੈ, ਕਿਉਂਕਿ ਅਮਰੀਕਨ ਸਿਸਟਮ ਸਿਰਫ 300-350 ਮਿਲੀਅਨ ਅਮਰੀਕਨਾਂ ਦੇ ਲਈ ਨਹੀਂ ਹੈ, ਇਹ 7 ਬਿਲੀਅਨ ਲੋਕਾਂ ਦੀ ਹੋਪ ਵੀ ਹੈ, ਜਿਹਨੂੰ ਬੀਕਨ ਆਫ ਹੋਪ ਕਹਿੰਦੇ ਨੇ। ਔਰ ਸਾਨੂੰ ਜਦੋਂ ਲੱਗਦਾ ਹੈ ਕਿ ਵੀ ਅਮਰੀਕਾ ਦੇ ਬਾਰੇ ਕੋਈ ਵੀ ਇਸ ਕਿਸਮ ਦੀ ਨੈਗੇਟਿਵਿਟੀ ਕਿਸੇ ਪਾਸੇ ਹੋ ਰਹੀ ਹੈ, ਜਾਂ ਅਮਰੀਕਾ ਦੀ ਈਵਨ ਇਸ ਵੈਲਿਊ ਸਿਸਟਮ ਨੂੰ ਵੀ ਫਿਊਚਰ ਦੇ ਵਿੱਚ, ਅਸੀਂ ਨਾ ਹੀ ਕਮਿਊਨਿਜ਼ਮ ਦੇ ਹਾਮੀ ਹੈ, ਇਸ ਲਈ ਇਸ ਗੱਲ ਨੂੰ ਦੋ ਨਜ਼ਰੀਏ ਨਾਲ ਕਦੇ ਨਾ ਦੇਖਿਆ ਜਾਏ। ਹਾਂ, ਇਸ ਗੱਲ ਦੀ ਸਾਨੂੰ ਜ਼ਰੂਰ ਚਿੰਤਾ ਹੈ ਕਿ ਜਿਸ ਅੰਦਾਜ਼ ਦੇ ਵਿੱਚ ਅਮਰੀਕਾ ਅਲਟੀਮੇਟਲੀ ਪ੍ਰੈਜ਼ੀਡੈਂਟ ਟਰੰਪ ਦੇ ਥੱਲੇ ਜਿਸ ਕਿਸਮ ਦੀਆਂ ਨੀਤੀਆਂ ਅਮਰੀਕਾ ਨੇ ਲਈਆਂ, ਔਰ ਈਵਨ ਕਿਉਂਕਿ ਸਾਡੀ ਸਿੱਖ ਕੌਮ ਦੇ ਨਾਤੇ, ਜਿਵੇਂ ਅਸੀਂ ਜਦੋਂ TV 84 ਸ਼ੁਰੂ ਕੀਤਾ ਸੱਚੋ ਸੱਚ ਪ੍ਰੋਗਰਾਮ ਦੇ ਬਿਗਨਿੰਗ ਦੇ ਵਿੱਚ ਹੀ ਪਹਿਲੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਸਾਡਾ ਜਿਹੜਾ ਨਿਸ਼ਾਨਾ ਹੈ TV 84 ਦਾ, ਉਹ ਇਵੇਂ ਹੀ ਹੈ ਕਿ ਦੁਨੀਆ ਦੇ ਵਿੱਚ ਜਦੋਂ ਕੋਈ ਦੋ ਦੇਸ਼ ਆਪਸ ਸਮਝੌਤਾ ਕਰਦੇ ਨੇ, ਦੋ ਲੋਕ ਆਪਸ 'ਚ ਮਿਲਦੇ ਨੇ, ਕੁਝ ਕਹਿੰਦੇ ਨੇ, ਕੁਝ ਅਣਕਿਆ ਹੁੰਦਾ ਹੈ, ਉਹ ਸਾਡੀ ਸਿੱਖ ਕੌਮ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, ਸਾਡੇ ਸਿੱਖ ਹੱਕਾਂ ਦੇ ਉੱਤੇ ਉਸ ਦਾ ਕੀ ਅਸਰ ਪੈਂਦਾ ਹੈ, ਜਾਂ ਸਾਡੀ ਕੌਮੀ ਆਜ਼ਾਦੀ ਖਾਲਿਸਤਾਨ ਦੇ ਲਈ ਉਹ ਕਿਵੇਂ ਅਸਰ ਅੰਦਾਜ਼ ਹੋਏਗਾ, ਇਹ ਸਾਡਾ ਫੋਕਸ ਹੋਏਗਾ ਕਿਸੇ ਵੀ ਮਸਲੇ ਨੂੰ ਦੇਖਣ ਦੇ ਲਈ। ਔਰ ਅਸੀਂ ਇਹੀ ਕਾਰਨ ਹੈ ਕਿ ਬਿਲਾ ਵਜ੍ਹਾ ਜਿਹੜੀਆਂ ਮਜ਼ਹਬੀ ਡਿਬੇਟਸ ਨੇ ਜਾਂ ਹੋਰ ਜਿਹੜੀਆਂ ਕੰਟਰੋਵਰਸ਼ੀਅਲ ਗੱਲਾਂ ਨੇ, ਉਹਨਾਂ ਤੋਂ ਹਮੇਸ਼ਾ ਅਸੀਂ ਕਿਨਾਰਾ ਕਰਦੇ ਹਾਂ ਤਾਂ ਕਿ ਸਾਡਾ ਫੋਕਸ ਦੂਰ ਨਾ ਹੋਏ। ਔਰ ਈਵਨ ਮੈਂ ਵੀ ਜਦੋਂ ਅਮਰੀਕਾ ਜਾਣ ਦਾ ਫੈਸਲਾ ਕੀਤਾ 1980 ਦੇ ਵਿੱਚ, ਤੇ ਇਸੇ ਹੋਪ ਦੇ ਵਿੱਚ ਕਿ ਅਮਰੀਕਾ ਇੱਕ ਉਹ ਮੁਲਕ ਹੈ ਜਿਹੜਾ ਕਿ ਅਲਟੀਮੇਟਲੀ ਉਸ ਵੇਲੇ ਭਾਰਤ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਕਬਜ਼ੇ 'ਚ ਸੀ, ਉਹਨਾਂ ਦੀ ਸੈਟੇਲਾਈਟ ਕੰਟਰੀ ਬਣਿਆ ਹੋਇਆ ਸੀ, ਕਬਜ਼ਾ ਤਾਂ ਇਹੀ ਹੈ। ਔਰ ਤੁਸੀਂ UN ਦੇ ਰਿਕਾਰਡ ਦੇਖ ਲਓ, ਭਾਰਤ ਨੇ ਅਮਰੀਕਾ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਹੈ ਈਵਨ ਉਹਦੇ ਕੰਪੈਰੀਜ਼ਨ ਜਿੰਨਾ ਸੋਵੀਅਤ ਯੂਨੀਅਨ ਨੇ ਕੀਤਾ ਹੋਵੇ। ਔਰ ਅਸੀਂ ਸਮਝਦੇ ਸੀ ਕਿ ਅਮਰੀਕਾ, ਜਿਹੜਾ ਦੀ ਕਿਤੇ ਨਾ ਕਿਤੇ ਦਿਲਚਸਪੀ ਵੀ ਸੀ ਸਿੱਖ ਲਹਿਰ ਦੇ ਵਿੱਚ 1980 ਦੀ ਬਿਗਨਿੰਗ 'ਚ, ਲੇਕਿਨ ਔਰ ਉਹਦੇ ਚੋਂ ਅਸੀਂ ਜੇ ਆਪਣਾ ਮੁਲਕ ਬਣਾਉਣਾ, ਖਾਲਿਸਤਾਨ ਜਿਹੜਾ ਜ਼ਾਹਰ ਹੈ ਜੂਨ 84 ਤੋਂ ਬਾਅਦ ਸਾਡਾ ਫਾਈਨਲ ਨਿਸ਼ਾਨਾ ਮਿੱਥਿਆ ਗਿਆ ਸੀ, ਤੇ ਉਹਦੇ ਲਈ ਅਮਰੀਕਾ ਹੀ ਹੋਪ ਹੈ। ਪਰ ਅੱਜ ਜਦੋਂ ਅਸੀਂ ਇਸ ਸਾਰੇ ਨੂੰ, ਸਥਿਤੀਆਂ ਬਦਲਦੀਆਂ ਗਈਆਂ, 9/11 ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਦੁਨੀਆ ਭਰ ਦੀਆਂ ਫਰੀडम ਮੂਵਮੈਂਟਸ ਦਾ, ਕਿਉਂਕਿ 9/11 ਤੋਂ ਬਾਅਦ ਫਰੀडम ਫਾਈਟਰ, ਮਿਲੀਟੈਂਟ, ਟੈਰਰਿਸਟ, ਇਹ ਸਾਰੇ ਇੱਕ ਕੈਟਾਗਰੀ 'ਚ ਆ ਗਏ ਜਿਹਨੂੰ ਟੈਰਰਿਸਟ ਕਹਿੰਦੇ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਸੋਵੀਅਤ ਯੂਨੀਅਨ ਦਾ ਕਲੈਪਸ ਤਾਂ ਹੋਇਆ ਹੀ 1999 ਤੱਕ ਪਹੁੰਚਦੇ ਆ, ਪਰ ਉਸ ਤੋਂ ਬਾਅਦ ਵੀ ਅਜੇ ਭਾਰਤ ਰਸ਼ੀਆ ਦੇ ਹੀ ਆਰਬਿਟ ਦੇ ਵਿੱਚ ਸੀ। ਪਰ ਕਿਵੇਂ ਉਹ ਫਿਰ ਖਿਸਕਦਾ ਕਿਵੇਂ ਅਮਰੀਕਾ ਨੇ ਅਲਟੀਮੇਟਲੀ, ਜਿੱਥੇ ਮਨਮੋਹਨ ਸਿੰਘ ਰਾਹੀਂ ਜਿਹੜੇ ਵਰਲਡ ਬੈਂਕ 'ਚ ਕੰਮ ਕਰਦੇ ਸੀ 1991-92 ਆਪਣੀ ਪ੍ਰੈਜ਼ੈਂਸ, ਫਿਰ ਕਾਰਪੋਰੇਟ ਅਮਰੀਕਾ ਦੀ ਹੋਂਦ, ਉਹ ਵੀ ਸਾਨੂੰ ਟੋਲਰੇਬਲ ਸੀ ਐਜ਼ ਲੌਂਗ ਐਜ਼ ਉਹਦੇ ਚੋਂ ਸਾਡਾ ਪਰਪਸ ਖਾਲਿਸਤਾਨ ਦਾ ਨਿਕਲਦਾ ਹੈ। ਪਰ 9/11 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹਾਲਾਤ ਬਦਲੇ ਔਰ ਹੌਲੀ ਭਾਰਤ ਔਰ ਅਮਰੀਕਾ ਕਰੀਬ ਆਏ, ਔਰ ਉਹਦੇ ਥੱਲੇ ਫਿਰ ਜਿਹੜੀਆਂ ਹਿਊਮਨ ਰਾਈਟਸ ਨਾਲ ਰਿਲੇਟਡ ਅਮਰੀਕਾ ਦੀਆਂ ਨੀਤੀਆਂ ਸੀ ਉਹਨਾਂ 'ਚ ਵੀ ਬਦਲਾਅ ਆਇਆ। ਔਰ ਫਿਰ ਜੂਨੀਅਰ ਬੁਸ਼ ਦੇ ਪੀਰੀਅਡ ਦੇ ਵਿੱਚ ਜਦੋਂ ਭਾਰਤ ਨੂੰ ਇਹਦੇ ਬਾਵਜੂਦ ਕਿ ਨਾ ਉਹਨਾਂ ਨੇ ਜਿਹੜੀ ਹੈ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਕੀਤੇ, ਨਾ ਉਹਨਾਂ ਨੇ CTBT ਦੇ ਉੱਤੇ ਦਸਤਖਤ ਕੀਤੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ, ਇਹਦੇ ਬਾਵਜੂਦ ਉਹਨੂੰ ਐਗਜ਼ੈਂਪਸ਼ਨ ਮਿਲੀ। ਉਹਨਾਂ ਸਾਰੇ ਜਿਹੜੇ ਪਾਰਟ ਨੇ ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਦੌਰ ਦੇ ਵਿੱਚ ਹੌਲੀ ਅਸੀਂ ਆਈਸੋਲੇਟ ਹੁੰਦੇ ਚਲੇ ਗਏ। ਔਰ ਅੱਜ ਹਾਲਾਤ ਇਸ ਕਦਰ ਨੇ ਕਿ ਭਾਰਤ ਦਾ ਜੇ ਇਸ ਵੇਲੇ ਜੇ ਦਾਅਵਾ ਕੀਤਾ ਜਾ ਰਿਹਾ ਕਿ ਹੁਣ ਉਸ ਥਾਂ ਦੇ ਉੱਤੇ ਜੇ ਸਟ੍ਰੈਟੇਜਿਕ ਐਲਾਈ ਹੈ, ਔਰ ਕੱਲ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਜਿਹੜੀ ਹਾਈਬ੍ਰਿਡ ਵਾਰ ਬਣ ਗਈ ਹੈ ਅਮਰੀਕਾ ਔਰ ਚਾਈਨਾ ਦੀ, ਔਰ ਸਾਨੂੰ ਕਿਸੇ ਨੇ ਪੁੱਛਿਆ ਸੀ ਕਿ ਹਾਈਬ੍ਰਿਡ ਵਾਰ ਕੀ ਹੈ, ਕਿਉਂਕਿ ਇਹ ਟਰਮ ਸ਼ਾਇਦ 2008 ਦੇ ਵਿੱਚ ਕਿਸੇ ਨੇ ਪਹਿਲੀ ਵਾਰ ਇਸਤੇਮਾਲ ਕੀਤੀ ਸੀ। ਸੋ ਇਹ ਵਾਰ ਕੋਈ ਜ਼ਰੂਰੀ ਨਹੀਂ ਹਥਿਆਰਾਂ ਦੇ ਨਾਲ ਹੋਏ, ਆਲ ਆਊਟ ਵਾਰ ਦੇ ਵਿੱਚ ਮਿਸ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਵੀ ਹੁੰਦਾ ਹੈ, ਡਿਪਲੋਮੇਸੀ ਵੀ ਹੁੰਦੀ ਹੈ, ਕਾਰਨਰ ਕਰਨਾ ਵੀ ਹੁੰਦਾ ਹੈ। ਸੋ ਇਹ ਦੂਸਰੀ ਜੰਗ ਨਾਲੋਂ ਹਟ ਕੇ ਆਲ ਇਨਕੈਂਪੈਸਿੰਗ ਵਾਰ ਹੁੰਦੀ ਹੈ।
ਸੋ ਇਸ ਸਾਰੇ ਦੇ ਵਿੱਚ ਕਿਸ ਕਦਰ ਭਾਰਤ ਜਿਹੜਾ ਉਹ ਇਸ ਵੇਲੇ ਹਿੱਸਾ ਬਣ ਚੁੱਕਾ ਹੈ। ਮੈਂ ਦੇਖਦਾ ਵੀ ਅੱਜ ਹੀ ਅਮਰੀਕਾ ਦੇ ਬੜੇ ਪ੍ਰੋਮਿਨੈਂਟ ਸੈਨੇਟਰ ਨੇ ਮਿਸਟਰ ਥੌਮ ਟਿਲਿਸ, ਉਹਨਾਂ ਨੇ ਇੱਕ 18 ਪੁਆਇੰਟ ਪਲਾਨ ਜਿਹੜੀ ਹੈ ਚਾਈਨਾ ਦੇ ਅਗੇਂਸਟ ਪੇਸ਼ ਕੀਤੀ ਹੈ, ਔਰ ਉਹਨਾਂ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਔਰ ਕਿਹਾ ਉਹਨਾਂ ਨੇ ਆਪਣੀ ਸੈਨੇਟ ਨੂੰ ਵੀ ਕਿ ਇਹਦੀ ਹਮਾਇਤ ਕਰੋ। ਉਹਦੇ ਚ ਜਿਹੜਾ ਇਹ ਹੈ ਕਿ ਵੀ ਚਾਈਨਾ ਨੂੰ ਅਕਾਊਂਟੇਬਲ ਠਹਿਰਾਇਆ ਜਾਏ, ਜਿਹਦੇ ਥੱਲੇ ਉਹਨਾਂ ਨੇ ਇਹ ਸਾਰੀ ਕੋਰੋਨਾ ਵਾਇਰਸ ਬਾਰੇ ਜਿਹੜੀ ਜਾਣਕਾਰੀ ਹੈ ਉਹ ਜ਼ਾਹਰ ਨਹੀਂ ਕੀਤੀ, ਜਿਹਦੇ ਥੱਲੇ ਬਹੁਤ ਜ਼ਿਆਦਾ ਨੁਕਸਾਨ ਦੁਨੀਆ ਭਰ ਚ ਹੋਇਆ। ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਕੋਰੋਨਾ ਦੀ ਇਸ ਸਾਰੇ 18 ਪੁਆਇੰਟ ਦੇ ਵਿੱਚ ਖਾਸ ਗੱਲ ਇਨਕਲੂਡਡ ਹੈ ਡੀਪਨਿੰਗ ਮਿਲਟਰੀ ਟਾਈਜ਼ ਵਿਦ ਇੰਡੀਆ, ਕਿ ਭਾਰਤ ਦੇ ਨਾਲ ਜਿਹੜਾ ਸਾਡੀਆਂ ਫੌਜੀ ਜਿਹੜੀਆਂ ਟਾਈਜ਼ ਨੇ, ਫੌਜੀ ਸਾਡੇ ਸਮਝੌਤੇ ਨੇ, ਫੌਜੀ ਸਾਂਝਾਂ ਨੇ, ਉਹ ਵਧਾਈਆਂ ਜਾਣ। ਔਰ ਉਹਨਾਂ ਨੇ ਕਿਹਾ ਕਿ ਜੀ ਚਾਈਨਾ ਨੂੰ that should be held responsible for lies, deception and cover-ups। ਚਲੋ ਇਹ ਗੱਲ ਸਮਝ ਆ ਸਕਦੀ ਹੈ ਕਿਉਂਕਿ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਪੋਲੀਟੀਕਲ ਪੋਜੀਸ਼ਨਿੰਗ ਵੀ ਹੈ ਨਵੰਬਰ ਨੂੰ ਲੈ ਕੇ, ਔਰ ਜ਼ਾਹਰ ਹੈ ਕਿ ਐਂਟਾਈ ਚਾਈਨਾ ਪਿਚ ਇੰਨੀ ਹਾਇਰ ਖੜੀ ਕਰ ਦਿੱਤੀ ਹੈ ਪ੍ਰੈਜ਼ੀਡੈਂਟ ਟਰੰਪ ਨੇ, ਇਹ ਕਹਿ ਕੇ ਕਿ ਅਸੀਂ ਸਾਰੇ ਸੰਬੰਧ ਵੀ ਤੋੜ ਸਕਦੇ ਆ, $500 ਮਿਲੀਅਨ ਬਚਣਗੇ। ਔਰ ਇਸ ਸਾਰੇ ਤੋਂ ਬਾਅਦ ਜਿਹੜਾ ਉਹ ਈਵਨ ਚਾਈਨਾ ਨੇ ਥੋੜੀ ਜਿਹੀ ਸੁਰ ਨਰਮ ਕੀਤੀ ਹੈ, ਉਹਨਾਂ ਨੇ ਕਿਹਾ ਵੀ ਹਰ ਚੀਜ਼ ਗੱਲਬਾਤ ਰਾਹੀਂ ਹੱਲ ਹੋ ਸਕਦੀ ਹੈ, ਪਰ ਟਰੰਪ ਨੇ ਕਿਹਾ ਕਿ ਮੈਂ ਅਜੇ ਸ਼ੀ ਜਿਨਪਿੰਗ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਫॉर ਨਾਓ। ਸੋ ਜ਼ਾਹਰ ਹੈ ਕਿ ਇਹ ਜਿਹੜੀ ਹੈ ਟਿਟ ਫॉर ਟੈਟ ਵੀ ਔਰ ਡਿਪਲੋਮੇਸੀ ਵੀ ਇਹ ਨਾਲ ਚੱਲ ਰਹੀ ਹੈ। ਪਰ ਜਿਹੜਾ ਕੰਸਰਨ ਮੈਂ ਜ਼ਾਹਰ ਕੀਤਾ ਹੈ ਕਿ ਜਦੋਂ ਅਸੀਂ ਕ੍ਰਿਟੀਕਲ ਹੋ ਰਹੇ ਹਾਂ ਨੀਤੀਆਂ ਦੇ ਉੱਥੇ, ਜਿੱਥੇ ਕਿ ਜ਼ਾਹਰ ਹੈ ਅਮਰੀਕਾ ਦੇ ਮੈਜੋਰਿਟੀ ਅਮਰੀਕਨਸ ਨਾਲ ਅਸੀਂ ਵੀ ਸ਼ਾਮਲ ਹੈ, ਕਿ ਅਸੀਂ ਸਮਝਦੇ ਹਾਂ ਕਿ ਜਿਹੜੇ ਅਰਲੀ ਵਾਰਨਿੰਗ ਸਾਈਨਸ ਬਾਈ ਜਨਵਰੀ ਆ ਗਏ ਸੀ, ਉਸ ਤੋਂ ਬਾਅਦ ਇਹਨੂੰ ਲਾਈਟਲੀ ਲਿਆ ਗਿਆ। ਪਰ ਇਸ ਸਭ ਦੇ ਨਾਲ ਜਿਹੜਾ ਭਾਰਤ ਦੇ ਨਾਲ ਅਮਰੀਕਾ ਦਾ ਅਲਾਈਅੰਸ ਹੈ ਜਿਸ ਹੱਦ ਤੱਕ ਜਾ ਕੇ, ਔਰ ਇਸ ਦਾ ਨਤੀਜਾ, ਔਰ ਹੁਣ ਜਦੋਂ ਇਹ ਸੈਨੇਟਰ ਥੌਮ ਟਿਲਿਸ ਨੇ ਆਪਣੀ ਇਹ ਜਿਹੜੀ ਆ ਉਹ 18 ਪੁਆਇੰਟ ਪਲਾਨ ਪੇਸ਼ ਕੀਤੀ ਹੈ, ਤਾਂ ਉਹਨੇ ਚ ਉਹਨਾਂ ਨੇ ਕਿਹਾ ਕਿ ਵੀ ਫੌਜ ਨੂੰ $20 ਬਿਲੀਅਨ ਦਿੱਤੇ ਜਾਣ ਤਾਂ ਕਿ ਉਹਨਾਂ ਦੀ ਜਿਹੜੀਆਂ ਡਿਮਾਂਡਸ ਨੇ ਉਹ ਪੂਰੀਆਂ ਹੋ ਸਕਣ। ਔਰ ਉਹਨਾਂ 18 ਪੁਆਇੰਟ ਜਿਹੜੀਆਂ ਮੁੱਖ ਗੱਲਾਂ ਉਹਨਾਂ ਨੇ ਕਿਹਾ ਵੀ ਚਾਈਨਾ ਤੋਂ ਕੰਪਨਸੇਸ਼ਨ ਲਿਆ ਜਾਏ, ਰੈਟਰੀਬਿਊਸ਼ਨ ਹੋਏ, ਔਰ ਚਾਈਨਾ ਦੇ ਖਿਲਾਫ ਸੈਂਕਸ਼ਨਸ ਲਾਈਆਂ ਜਾਣ, ਹਰ ਕਿਸਮ ਦੀਆਂ ਇਕਨੋਮਿਕਲ ਔਰ ਦੂਸਰੇ ਚਾਈਨਾ ਦੀਆਂ ਕੰਪਨੀਆਂ ਬੈਨ ਕੀਤੀਆਂ ਜਾਣ, ਖਾਸ ਤੌਰ ਤੇ ਹੁਆਵਾਈ ਕੰਪਨੀ ਦਾ ਉਹਨਾਂ ਨੇ ਜ਼ਿਕਰ ਕੀਤਾ। ਔਰ ਇਹ ਜਿੰਨੀ ਸਾਰੀ ਸਾਡੀ ਅਮਰੀਕਾ ਦੀ ਜਿਹੜੀ ਚੇਨ ਸਪਲਾਈ ਡਿਪੈਂਡੈਂਟ ਹੈ ਚਾਈਨਾ ਦੇ ਉੱਤੇ, ਡਿਪੈਂਡੈਂਸ ਖਤਮ ਕੀਤੀ ਜਾਏ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ 2022 ਦੇ ਵਿੱਚ ਵਿੰਟਰ 올림픽ਸ ਬੀਜਿੰਗ ਦੇ ਵਿੱਚ ਹੋ ਰਹੀਆਂ, ਇੰਟਰਨੈਸ਼ਨਲ 올림픽 ਕਮੇਟੀ ਨੂੰ ਕਿਹਾ ਜਾਏ ਕਿ ਇਹ ਚੀਨ ਦੇ ਵਿੱਚੋਂ ਕੈਂਸਲ ਕੀਤੀਆਂ ਜਾਣ। ਸੋ ਜ਼ਾਹਰ ਹੈ ਕਿ ਇਸ ਦੇ ਵਿੱਚ ਜਿਹੜਾ ਉਹਨਾਂ ਦਾ ਖਾਸ ਨੁਕਤਾ ਹੈ ਜਿਹਦੇ ਚ ਉਹਨਾਂ ਨੇ ਚਾਈਨਾ ਦੇ ਨੂੰ ਕਾਊਂਟਰ ਕਰਨ ਦੇ ਲਈ ਭਾਰਤ ਦੇ ਨਾਲ ਫੌਜੀ ਟਾਈਜ਼ ਦੀ ਗੱਲ ਕੀਤੀ। ਔਰ ਆਲਰੇਡੀ ਅਸੀਂ ਕੱਲ ਬੜੇ ਵੇਰਵੇ ਦੇ ਵਿੱਚ ਗੱਲ ਕੀਤੀ ਸੀ ਕਿ ਕਿਵੇਂ ਇਸ ਸਾਰੇ ਨੂੰ ਆਲਰੇਡੀ ਕਾਫੀ ਵਧਾ ਦਿੱਤਾ ਗਿਆ ਹੈ, ਔਰ ਇਸ ਵੇਲੇ ਅਮਰੀਕਾ ਦੇ ਨਾਲ ਹੀ ਭਾਰਤ ਜਿਹੜਾ ਉਹ ਚੀਨ ਦੇ ਖਿਲਾਫ ਜਿਹੜੇ ਉਹ ਸਿੱਕਮ ਦੇ ਵਿੱਚ ਹੋਏ, ਜਾਂ ਹੋਰ ਵੀ ਅਸੀਂ ਦੂਸਰੇ ਜਿਹੜਾ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਚਾਈਨਾ ਨੇ ਵੀ, ਜਿੱਥੇ ਇੱਕ ਪਾਸੇ ਨੇਪਾਲ ਦੇ ਵਿੱਚ ਭਾਰਤ ਦੇ ਖਿਲਾਫ ਕਾਫੀ ਡੈਮੋਨਸਟ੍ਰੇਸ਼ਨ ਹੋ ਰਹੇ ਨੇ, ਔਰ ਭਾਰਤੀ ਫੌਜੀ ਮੁਖੀ ਨੇ ਰਾਵਤ ਜਿਹਨੂੰ ਸਿਰ ਤੇ ਬਿਠਾਇਆ ਉਹਨੇ ਕਿਹਾ ਜੀ ਇਹ ਕਿਸੇ ਹੋਰ ਦੇ ਇਸ਼ਾਰੇ ਤੇ ਹੋ ਰਹੇ ਨੇ। ਸੋ ਜ਼ਾਹਰ ਹੈ ਨੇਪਾਲ ਭਾਰਤ ਦੇ ਹੱਥਾਂ ਚੋਂ ਨਿਕਲਿਆ ਹੋਇਆ, ਚੀਨ ਵੱਲ ਇਸ਼ਾਰਾ ਕਰਦੇ ਨੇ। ਉੱਥੇ ਇੱਕ ਉਹ ਡੈਮ, ਪਾਸ਼ਾ ਡੈਮ, ਜਿਹੜਾ ਕਿ ਬਿਲਕੁਲ ਗਿਲਗਿਤ ਬਾਲਸਤਾਨ ਦੇ ਨਾਲ ਲੱਗਦੇ ਲਦਾਖ ਦੀ ਹਿੱਕ ਦੇ ਵਿੱਚ ਹੈ, ਇੰਡਸ ਦੇ ਉੱਤੇ ਬਣਾਉਣ ਦਾ ਜਿਹੜਾ ਸਮਝੌਤਾ ਇਹ ਹੋਇਆ ਚੀਨ ਔਰ ਪਾਕਿਸਤਾਨ ਚ। ਇਹ ਹਾਲਾ ਪਹਿਲਾਂ ਵੀ 2000 ਤੋਂ ਚੱਲ ਰਿਹਾ ਸੀ, ਭਾਰਤ ਨੇ ਆਬਜੈਕਸ਼ਨ ਕੀਤਾ ਸੀ, ਪਰ ਹੁਣ ਚਾਈਨਾ ਨੇ ਕਿਹਾ ਵੀ ਸਾਡਾ ਪਾਕਿਸਤਾਨ ਆਲ ਵੈਦਰ ਅਲਾਈ ਹੈ, ਹਰ ਮੌਸਮ ਦੇ ਵਿੱਚ ਰਹਿਣ ਵਾਲਾ ਸਾਡਾ ਦੋਸਤ ਹੈ। ਸੋ ਕੁੱਲ ਮਿਲਾ ਕੇ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਮਰੀਕਾ ਨੇ ਸਟ੍ਰੈਟੇਜਿਕ ਪਾਰਟਨਰ ਦੇ ਨਾਲ ਫੌਜੀ ਪਾਰਟਨਰ ਭਾਰਤ ਨੂੰ ਮੰਨ ਕੇ ਔਰ ਇਸ ਸਾਰੀ ਗੱਲ ਨੂੰ ਜਿਹੜਾ ਹੈ ਉਹ ਕਨਫਰੰਟੇਸ਼ਨ ਵਾਲੇ ਪਾਸੇ ਫੁੱਲੀ ਭਾਰਤ ਨੇ ਅਬੰਡਨ ਕਰ ਦਿੱਤੀ ਹੈ, ਆਪਣੀ ਜਿਹੜੀ ਹੈ ਨੌਨ ਅਲਾਈਨਮੈਂਟ ਵਾਲੀ ਲਾਈਨ ਤਾਂ ਕੀਤੀ ਹੈ। ਪਰ ਮੈਂ ਸਮਝਦਾ ਵੀ ਈਵਨ ਆਂਢ ਗੁਆਂਢ ਦੇ ਵਿੱਚ ਇਹ ਇੱਕ ਬੜੀ ਏਜ ਓਲਡ ਵਿਜ਼ਡਮ ਹੈ ਸਾਡੇ ਬਜ਼ੁਰਗਾਂ ਦੀ, ਕਿ ਜਿਹਦੇ ਚੋਂ
ਕਹਿੰਦੇ ਸੀ ਸਾਡੀ ਉਸ ਧਰਤੀ ਦੇ ਬਜ਼ੁਰਗ ਕਿ ਭਾਈ ਗਵਾਂਢੀ ਨਾਲ ਹਮੇਸ਼ਾ ਬਣਾ ਕੇ ਰੱਖੀਏ, ਮੁਸੀਬਤ ਵੇਲੇ ਰਿਸ਼ਤੇਦਾਰ ਤਾਂ ਪਹੁੰਚੇਗਾ, ਗਵਾਂਢੀ ਹੀ ਹੈ ਜਿਹੜਾ ਤੁਹਾਡੀ ਮਦਦ ਤੇ ਆਏਗਾ। ਸੋ ਮੈਂ ਸਮਝਦਾ ਵੀ ਆਲਰੇਡੀ ਭਾਰਤ ਦਾ ਜਿਹੜਾ ਰਵਈਆ ਆਪਣੇ ਗੁਆਂਢੀ ਦੇਸ਼ਾਂ ਦੇ ਨਾਲ, ਪਾਕਿਸਤਾਨ ਦੇ ਨਾਲ ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਸ੍ਰੀਲੰਕਾ 'ਚ ਇਹਨਾਂ ਨੇ ਕਿਵੇਂ ਤਾਮਿਲ ਟਾਈਗਰਸ ਖੜੇ ਕਰਕੇ ਉੱਥੇ ਸਿਵਲ ਵਾਰ ਪੈਦਾ ਕੀਤੀ, ਜਿਹਦੇ ਵਿੱਚ 70,000 ਤੋਂ ਜ਼ਿਆਦਾ ਲੋਕ ਮਾਰੇ ਗਏ। ਨੇਪਾਲ ਨੂੰ ਕਿਵੇਂ, ਇਹ ਭਾਰਤ ਹੈ ਜਿਹਨੇ ਕਦੇ ਇਕਨੋਮਿਕਲ ਬਲੌਕੇਡ ਕੀਤਾ, ਕਦੇ ਇਹਨਾਂ ਨੇ ਜਿਹੜਾ ਉਹ ਰਾਹ ਦੀ ਇੰਟਰਫੇਰੈਂਸ ਉੱਥੇ ਇੰਨੀ ਕੀਤੀ। ਇੱਕੋ ਇੱਕ ਹਿੰਦੂ ਦੇਸ਼ ਦੁਨੀਆ ਦੇ ਨਕਸ਼ੇ ਤੇ ਸੀ ਜਿਹੜਾ UN ਦੇ ਵਿੱਚ ਐਜ਼ ਏ ਹਿੰਦੂ ਕੰਟਰੀ ਸੀ, ਔਰ ਉਸ ਨੂੰ ਵੀ ਇਹਨਾਂ ਨੇ ਇੰਟਰਫੇਰੈਂਸ ਕਰਕੇ ਗਵਾ ਲਿਆ। ਨਾ ਸਿਰਫ ਉਹਨਾਂ ਨੇ ਆਪਣੇ ਹਿੰਦੂ ਹੋਣ ਦਾ ਲੇਬਲ ਲਾ ਦਿੱਤਾ ਹੈ, ਉਹ ਜਿਹੜੇ ਨੇ ਬਿਲਕੁਲ ਚਾਈਨਾ ਦੇ ਕਰੀਬ ਚਲੇ ਗਏ। ਔਰ ਅੱਜ ਭਾਰਤ ਦਾ ਫੌਜੀ ਮੁਖੀ ਇਹ ਕਹਿ ਰਿਹਾ ਹੈ ਕਿ ਜੀ ਇਹ ਤੀਸਰੀ ਕਿਸੇ ਕੰਟਰੀ ਦੇ ਕਹਿਣ ਤੇ ਨੇਪਾਲ ਪ੍ਰੋਟੈਸਟ ਹੋ ਰਹੇ ਨੇ। ਇਹੀ ਹਾਲ ਅਸੀਂ ਦੇਖ ਰਹੇ ਹਾਂ ਕਿ ਹੁਣ ਚੀਨ ਜਿਹੜਾ ਕਿ ਸੱਚਮੁੱਚ ਇੱਕ ਜਾਇੰਟ ਹੈ, ਉਹਦੇ ਨਾਲ ਵੀ ਜਿਹੜਾ ਉਹਨਾਂ ਨੇ ਆਪਣਾ ਇਸ ਕਿਸਮ ਦਾ ਆਡਾ ਲੈਣ ਦੀ ਲਾਈਨ ਲਈ ਹੈ। ਸੋ ਕੁੱਲ ਮਿਲਾ ਕੇ ਅਸੀਂ ਇਸ ਨੂੰ ਇੱਕ ਸੋਗਵਾਰ ਹਾਲਤ ਵਜੋਂ ਦੇਖਦੇ। ਔਰ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਜਿੱਥੇ ਕਿ ਇਹ ਇੱਕ ਜਿਵੇਂ ਅਸੀਂ ਬਿਗਨਿੰਗ ਦੇ ਵਿੱਚ ਹੀ ਕਿਹਾ ਕਿ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਵੱਧ ਰਹੀ ਹੈ, ਔਰ ਅਮਰੀਕਾ ਦੇ ਵਿੱਚ ਜਿਹੜੇ ਕੇਸ ਨੇ ਇਸ ਵੇਲੇ 1,04,65,259 ਨੇ, ਔਰ ਪਿਛਲੇ 24 ਘੰਟੇ 391 ਮੌਤਾਂ ਹੋਈਆਂ ਨੇ। ਸਪੇਨ ਨੰਬਰ 2 ਤੇ ਹੈ ਕੇਸਿਸ ਦੇ ਮਾਮਲੇ 'ਚ, ਰਸ਼ੀਆ ਨੰਬਰ 3 ਤੇ ਹੈ, UK ਔਰ ਇਟਲੀ ਤੋਂ ਬਾਅਦ ਹੁਣ ਬ੍ਰਾਜ਼ੀਲ ਜਿਹੜਾ ਹੈ ਉਹ ਆਲਮੋਸਟ ਟੌਪ ਦੇ ਵਿੱਚ 3,08,31,000 ਜਿਹੜੇ ਕੇਸ ਬ੍ਰਾਜ਼ੀਲ ਦੇ ਵਿੱਚ ਨੇ। ਭਾਰਤ 11ਵੇਂ ਨੰਬਰ ਤੇ ਆ ਗਿਆ ਔਰ ਇਸ ਵੇਲੇ 85,546 ਕੋਰੋਨਾ ਪੋਜ਼ਿਟਿਵ ਕੇਸਿਸ ਨੇ, ਔਰ 24 ਘੰਟੇ ਦੇ ਅੰਦਰ ਭਾਰਤ ਦੇ ਵਿੱਚ ਜਿਹੜੀਆਂ ਮੌਤਾਂ ਨੇ ਉਹ 97 ਮੌਤਾਂ ਹੋਈਆਂ ਨੇ। ਸਾਊਦੀ ਅਰੇਬੀਆ ਜਿਹੜਾ ਬੇਸ਼ੱਕ ਉਹਨਾਂ ਨੇ ਬਹੁਤ ਪਹਿਲਾਂ ਜਿਹੜਾ ਮੱਕੇ ਦੀ ਜ਼ਿਆਰਤ ਦੇ ਉੱਤੇ ਪਾਬੰਦੀ ਲਾ ਦਿੱਤੀ, ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਸੀ, ਪਰ ਇਨੀਸ਼ੀਅਲੀ ਉੱਥੇ ਕੇਸ ਪਹੁੰਚ ਗਏ ਸੀ। ਔਰ ਫਿਰ ਜਿਹੜੀ ਕੋਰੋਨਾ ਦੀ ਡਬਲਿੰਗ ਟ੍ਰਿਪਲਿੰਗ ਗੇਮ ਹੈ ਉਹਦੇ ਥੱਲੇ ਇਸ ਵੇਲੇ ਸਾਊਦੀ ਅਰੇਬੀਆ ਵੀ ਦੁਨੀਆ ਦੇ ਵਿੱਚ ਹੁਣ 16ਵਾਂ ਦੇਸ਼ ਬਣ ਗਿਆ, 16ਵੇਂ ਨੰਬਰ ਤੇ ਹੈ ਜਿੱਥੇ 49,176 ਕੇਸਿਸ ਨੇ। ਪਾਕਿਸਤਾਨ ਜਿਹਦੇ ਭਾਵੇਂ ਅੱਜ ਫਿਰ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਵੀ ਸਾਨੂੰ ਜਿਹੜਾ ਕੋਰੋਨਾ ਦੇ ਨਾਲ ਜੋੜਨਾ ਸਿੱਖਣਾ ਪਏਗਾ, ਇਹ ਸਾਡੇ ਨਾਲ ਹੀ ਰਹੇਗੀ। ਔਰ ਇਸ ਸਾਰੇ ਪਾਕਿਸਤਾਨ ਇਸ ਵੇਲੇ 20ਵੇਂ ਨੰਬਰ ਤੇ ਹੈ ਇਸ ਲਿਸਟ ਦੇ ਵਿੱਚ, ਔਰ ਪਾਕਿਸਤਾਨ ਦੇ ਵਿੱਚ ਕੁੱਲ ਮੌਤਾਂ 803 ਹੁਣ ਤੱਕ ਹੋਈਆਂ ਨੇ, ਔਰ 37,218 ਜਿਹੜਾ ਇਹ ਟੋਟਲ ਕੋਰੋਨਾ ਪੋਜ਼ਿਟਿਵ ਨੰਬਰ ਹੈ। ਭਾਰਤ ਦੇ ਹਵਾਲੇ ਨਾਲ ਇੱਕ ਖਬਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਜੋ ਉੱਥੇ ਮਜ਼ਦੂਰਾਂ ਦਾ ਹਾਲ ਹੈ, ਮਾਈਗ੍ਰੇਟ 2 ਕਰੋੜ ਤੋਂ 3 ਕਰੋੜ ਕਿਵੇਂ ਧੱਕੇ ਖਾ ਰਹੇ ਨੇ, ਰੋਜ਼ਾਨਾ ਖਬਰਾਂ ਹੁੰਦੀਆਂ, ਪੈਦਲ ਤੁਰੇ ਨੇ 500 ਮੀਲ ਔਰ ਕੋਈ ਟੱਕਰ ਮਾਰ ਰਿਹਾ, ਕੋਈ ਮਰ ਰਹੇ ਨੇ। ਉਹ ਝੂਠ ਦੇ ਉੱਤੇ ਝੂਠ ਉਹਨਾਂ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਬਿਠਾਈ ਹੋਈ ਹੈ। ਇੱਕ ਦਿਨ ਆਇਆ ਜੀ ਇੰਨੇ ਲੱਖ ਕਰੋੜ ਦਾ ਪੈਕੇਜ, ਹੁਣ ਜੀ ਇਹ ਕਿਸਾਨਾਂ ਦੇ ਲਈ ਪੈਕੇਜ, ਇਹ ਹੁਣ ਜੀ ਮਜ਼ਦੂਰਾਂ ਦੇ ਲਈ ਪੈਕੇਜ। ਪਰ ਜਿਹੜੇ ਐਕਸਪਰਟ ਨੇ ਉਹ ਇਹ ਕਹਿ ਰਹੇ ਨੇ ਕਿ ਭਾਈ ਇਹ ਉਹੀ ਪੁਰਾਣੀ ਸ਼ਰਾਬ ਨਵੀਆਂ ਬੋਤਲਾਂ 'ਚ ਪਾ ਰਹੇ ਨੇ, ਕੋਈ ਡਿਲੀਵਰ ਨਹੀਂ ਹੈ, ਕੋਈ ਕਿਸਾਨਾਂ ਲਈ, ਕੋਈ ਕਾਮਨ ਬੰਦੇ ਨੂੰ ਫਾਇਦਾ ਨਹੀਂ ਹੈ। ਇਸ ਦੇ ਉਲਟ ਜਿਹੜੀ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ ਦੇ ਵਿੱਚ ਵਕੀਲਾਂ ਵੱਲੋਂ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਹਦਾਇਤ ਕਰੇ ਭਾਰਤ ਸਰਕਾਰ ਨੂੰ ਔਰ ਰਾਜ ਸਰਕਾਰਾਂ ਨੂੰ ਕਿ ਭਾਈ ਇਹ ਜਿਹੜੇ ਕਰੋੜਾਂ ਲੋਕ ਸੜਕਾਂ ਦੇ ਉੱਤੇ ਪੈਦਲ ਤੁਰ ਕੇ ਮਰ ਰਹੇ ਨੇ ਔਰ ਬਹੁਤ ਬੁਰੇ ਹਾਲ 'ਚ ਨੇ ਕਿ ਇਹਨੂੰ ਰੈਗੂਲੇਟ ਕੀਤਾ ਜਾਏ, ਸਟੇਟਾਂ ਅੱਗੋਂ ਮੈਜਿਸਟ੍ਰੇਟਸ ਦੀ ਜ਼ਿੰਮੇਵਾਰੀ ਲਾਣ। ਪਰ ਸੁਪਰੀਮ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਇਸ ਵੇਲੇ ਹਿੰਦੂ ਤਵੀਆਂ ਦਾ ਕਬਜ਼ਾ ਹੈ ਸਾਰੀਆਂ ਇੰਸਟੀਟਿਊਸ਼ਨਸ ਤੇ। ਸੁਪਰੀਮ ਕੋਰਟ ਨੇ ਅੱਜ ਇਸ ਦੇ ਉੱਤੇ ਬਿਲਕੁਲ ਇਨਕਾਰ ਕਰ ਦਿੱਤਾ ਹੈ। ਜਿਹੜੀ PIL ਹੈ ਉਹਨਾਂ ਨੇ ਬਾਹਰ ਸੁੱਟਦਿਆਂ ਕਿਹਾ ਕਿ can't stop or monitor movement of migrant workers on roads, ਕਿ ਜਿਹੜੇ ਸੜਕਾਂ ਦੇ ਉੱਤੇ ਨੇ ਵਰਕਰ ਉਹਨਾਂ ਦੀ ਅਸੀਂ ਨਾ ਹੀ ਉਹਨੂੰ ਮੋਨੀਟਰ ਕਰਨ ਦੀ ਕੋਈ ਹਦਾਇਤ ਕਰ ਸਕਦੇ, ਨਾ ਹੀ ਉਹਨਾਂ ਦੀ ਮੂਵਮੈਂਟ ਨੂੰ ਅਸੀਂ ਰੋਕ ਸਕਦੇ ਹਾਂ। ਸੋ ਜ਼ਾਹਿਰ ਹੈ ਕਿ ਵੀ ਜਿਵੇਂ ਇੱਕ ਸਾਬਕਾ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਪੂਰੀ ਬੈਂਚ ਫਿਕਸਿੰਗ ਹੈ, ਜਿਵੇਂ ਮੈਚ ਫਿਕਸਿੰਗ ਹੁੰਦੀ ਸੀ, ਇਹ ਆਮ ਲੋਕਾਂ ਨੂੰ ਨਜ਼ਰ ਆ ਰਿਹਾ ਹੈ। ਹਾਲਾਂ
ਸਾਡਾ ਅਦਰ ਦੈਨ ਕਿ ਸਾਡਾ ਆਪਣੇ ਉੱਥੇ ਕੌਮੀ ਹਿੱਤ, ਸਾਡਾ ਕੌਮੀ ਘਰ ਖਾਲਿਸਤਾਨ ਬਣਨ ਦੀ ਓਪਰਚੁਨਿਟੀ, ਇਸ ਨੂੰ ਅਸੀਂ ਦੇਖਦੇ ਹਾਂ। ਪਰ ਇਹਦੇ ਬਾਵਜੂਦ ਮੈਂ ਜਦੋਂ ਸੀਨ ਸਕਰੀਨ ਤੇ ਦੇਖਦਾ ਤੇ ਮੇਰੇ ਅੱਖਾਂ 'ਚ ਅਥਰੂ ਹੁੰਦੇ ਨੇ ਕਿ ਵੀ ਰੱਬ ਕਿਸੇ ਨੂੰ ਗਰੀਬ ਵੀ ਨਾ ਬਣਾਏ, ਮੁਤਾਜ ਵੀ ਨਾ ਬਣਾਏ, ਤੇ ਕਿਤੇ ਇਸ ਕਿਸਮ ਦੇ ਹਿੰਦੂ ਤਵੀਆਂ ਦੇ ਵੱਧਤਰ ਰੂਲ ਦੇ ਵਿੱਚ ਵੀ ਨਾ ਰੱਖੇ। ਕੋਈ ਇਨਸਾਨੀ ਦਰਦ ਨਹੀਂ ਹੈ। ਇੱਕ ਪਾਸੇ ਪੈਸਾ ਬਣਾਉਣ ਵਾਲੇ ਇਹਨਾਂ ਦੇ ਅੰਬਾਨੀ, ਅਡਾਨੀ, ਉਹ ਆਪਣੇ ਕੰਮ ਤੇ ਲੱਗੇ ਹੋਏ ਨੇ, ਜਿਨ੍ਹਾਂ ਨੇ UAE ਔਰ ਦੂਸਰਿਆਂ 'ਚ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਣਾਏ। ਜਦੋਂ ਉੱਥੇ ਉਹਨਾਂ ਦਾ ਸ਼ਿਕੰਜਾ ਕੱਸਿਆ ਜਾ ਰਿਹਾ, ਉਹ ਦੌੜ ਰਹੇ ਨੇ। ਉਹਨਾਂ ਨੂੰ ਇੰਡੀਅਨ 에ਅਰਲਾਈਨਸ ਜਿਹੜੀ ਆ ਉਹ ਸੇਫ ਲਿਆ ਰਹੀ ਹੈ, ਇੱਕ ਦਾ ਪੂਰਾ ਟੱਬਰ ਸਮੇਤ ਉਹ UAE 'ਚੋਂ ਦੌੜਿਆ। ਉਹ ਸਰਕਾਰ ਪੁੱਛ ਰਹੀ ਹੈ ਕਿਵੇਂ ਦੌੜ ਗਿਆ। ਇਹ ਤਾਂ ਸਾਰੀ ਉਹਨਾਂ ਦੀ ਹੈਲਥ ਇੰਸਟੀਚਿਊਟ, ਬੈਂਕਸ, multi-billion ਡਾਲਰ ਦੇ ਉਹਦੇ ਤੇ ਜਿਹੜੇ ਨੇ ਉਹ ਮੁਕਦਮੇ ਸੀ। ਲੇਕਿਨ ਨਾ ਸੁਪਰੀਮ ਕੋਰਟ ਜਿਹੜਾ ਉਹਦੇ 'ਚ ਇੰਟਰਵੀਨ ਕਰਨ ਨੂੰ ਤਿਆਰ ਹੈ। ਜਿਹੜਾ ਸਰਕਾਰੀ ਮੀਡੀਆ ਦਾ ਜੋ ਕਰ ਹੀ ਰਿਹਾ ਸਾਹਮਣੇ ਹੈ, ਪ੍ਰਾਈਵੇਟ ਕੁਝ ਚੈਨਲ ਗੱਲ ਕਰਦੇ ਨੇ ਪਰ ਕੋਈ ਬਾਹ ਫੜਨ ਨੂੰ ਤਿਆਰ ਨਹੀਂ ਹੈ। ਸੋ ਇਹ ਬਦਹਾਲੀ ਹੈ ਭਾਰਤ ਦੇ ਵਿੱਚ। ਪਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਪੋਜ਼ਿਟਿਵ ਖਬਰ ਦੇ ਨਾਲ ਇਹਨੂੰ ਕਲੋਜ਼ ਕਰਨਾ ਚਾਹੁੰਦਾ। ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਕੈਟਾਲੋਨੀਆ ਦੀ ਰਹਿਣ ਵਾਲੀ ਸਪੇਨ ਦੀ 117 ਸਾਲ ਦੀ ਬਿਰਧ ਮਾਤਾ ਨੇ ਕਰੋਨਾ ਤੇ ਫਤਹ ਪਾਈ। ਅੱਜ ਇਹ ਖਬਰ ਅਮਰੀਕਾ ਦੇ ਹਵਾਲੇ ਨਾਲ ਹੈ। ਅਮਰੀਕਾ ਦੀ ਨਿਊ ਜਰਸੀ ਸਟੇਟ 'ਚ 108 ਸਾਲ ਦੀ ਬੀਬੀ ਸਿਲਵੀਆ ਗੋਲਡਸ਼ਾਲ, ਉਹ ਜਿਹੜੇ ਨੇ ਕਰੋਨਾ ਤੋਂ ਰਿਕਵਰ ਹੋ ਕੇ ਜਿਹੜੇ ਨੇ ਉਹ ਰਿਕਵਰ ਹੋਏ ਨੇ। ਔਰ ਇਸ ਦੇ ਉੱਤੇ ਨਿਊ ਜਰਸੀ ਦੇ ਗਵਰਨਰ ਨੇ ਵੀ ਮੁਬਾਰਕਬਾਦ ਦਿੱਤੀ ਹੈ। ਔਰ ਉਹਦੇ ਜਿਹੜੀ ਖਾਸ ਗੱਲ ਮੈਂ ਦੇਖ ਰਿਹਾ ਸੀ, ਸਿਲਵੀਆ ਨੇ ਕਿਹਾ ਕਿ ਜੀ ਮੈਂ ਹੁਣ 2 ਮਹਾਮਾਰੀਆਂ ਦੀ ਸਰਵਾਈਵਰ ਹੈ। ਕਿ 1918 ਦੇ ਵਿੱਚ ਜਦੋਂ ਸਪੈਨਿਸ਼ ਵਾਇਰਸ ਆਈ, ਜਿਹਦੇ 'ਚ 5 ਤੋਂ 10 ਕਰੋੜ ਦੁਨੀਆ 'ਚ ਲੋਕ ਮਰ ਗਏ ਸੀ। ਅਮਰੀਕਾ 'ਚ ਵੀ 6 ਮਿਲੀਅਨ ਲੋਕ ਮਰੇ ਸੀ, 60 ਲੱਖ। ਉਹਨੇ ਕਿਹਾ ਵੀ ਉਦੋਂ ਮੈਂ 7 ਸਾਲ ਦੀ ਸੀ, ਹੋਰ ਕਈ ਮਰ ਗਏ ਸਾਡੇ, ਪਰ ਮੈਂ ਬਚ ਗਈ ਸੀ। ਸੋ ਕਹਿੰਦੇ ਵੀ ਮੈਂ ਉਹ ਵੀ ਜਿਹੜੀ ਹੈ 1902 ਸਦੀਆਂ ਨੂੰ ਦੇਖਣ ਵਾਲੀ ਹੈ ਮਾਈ, ਜਿਹਨੇ ਸਪੈਨਿਸ਼ ਵਾਇਰਸ ਨੂੰ ਵੀ ਵਿਨ ਕੀਤਾ। ਔਰ ਹੁਣ 160 ਸਾਲ ਦੀ ਉਮਰ 'ਚ ਉਹਨੇ ਕੋਰੋਨਾ ਮਾਈ ਨੂੰ ਵੀ ਪਟਕਾ ਕੇ ਜ਼ਮੀਨ ਤੇ ਮਾਰਿਆ। ਸੋ ਮੈਂ ਸਮਝਦਾ ਉਹਨੂੰ ਜਦੋਂ ਪੁੱਛਿਆ ਗਿਆ ਕਿ ਇਹਦਾ ਰਾਜ ਕੀ ਹੈ, ਤਾਂ ਉਹਨੇ ਸਿੰਪਲ ਕਿਹਾ ਵਿਲ। ਇਹ ਜਿਹੜੀ ਵਿਲ ਹੈ, ਔਰ ਜ਼ਾਹਿਰ ਹੈ ਮੈਂ ਸਮਝਦਾ ਵੀ ਇਹ ਬਾਡੀ ਅਲਟੀਮੇਟਲੀ ਐਲੀਮੈਂਟਸ ਹੈ। ਮਾਈਂਡ ਤੁਹਾਡਾ, ਤੁਹਾਡੀ ਵਿਲ, ਇਸ ਦੀ ਡਿਕਟੇਟ, ਇਸ ਦੀ ਕਮਾਂਡ ਬਾਡੀ ਓਬੇ ਕਰਦੀ ਹੈ। ਔਰ ਜੇ ਤੁਸੀਂ ਸੱਚਮੁੱਚ ਇਸ ਵਿਲ ਦੇ ਨਾਲ, ਜ਼ਾਹਿਰ ਹੈ ਜਿਹੜੀਆਂ ਇਤਿਆਤਾਂ ਨੇ, ਪਰਹੇਜ਼ ਹੈ, ਔਰ ਇਸ ਕਿਸਮ ਦੇ ਲੋਕ ਜਿਹੜੇ ਖੁਸ਼ਦਿਲ ਹੁੰਦੇ ਨੇ, ਕੋਈ ਫਿਕਰ ਨਹੀਂ ਕਰਦੇ, ਕੋਈ ਬਹੁਤਾ ਜਿਹੜਾ ਉਹ ਕਿਸੇ ਚੀਜ਼ ਦੇ ਬਾਰੇ ਜਿਹੜਾ ਉਹ ਨੱਟੀ ਨਹੀਂ ਹੁੰਦੇ। ਔਰ ਮੈਂ ਬਹੁਤ ਵਾਰੀ, ਮੇਰਾ ਆਪਣਾ ਸ਼ੌਕ ਹੈ ਕਿ ਮੈਂ ਜਿਹੜੇ ਦੁਨੀਆ ਦੇ ਸਕਸੈਸਫੁਲ ਲੋਕ ਨੇ, ਔਰ ਖਾਸ ਤੌਰ ਤੇ ਉਹਨਾਂ 'ਚ ਜਿਨ੍ਹਾਂ ਨੇ ਲੌਂਜੇਵਿਟੀ, ਲੰਮੀ ਉਮਰ ਮਾਣੀ ਹੈ, ਉਹਨਾਂ ਦੀਆਂ ਮੈਂ ਬਾਇਓਗ੍ਰਾਫੀਜ਼ ਜਾਂ ਆਟੋਬਾਇਓਗ੍ਰਾਫੀਜ਼ ਪੜ੍ਹਦਾ ਇਹ ਦੇਖਣ ਦੇ ਲਈ ਕਿ ਕੁਦਰਤ ਜਿਹਦਾ ਨੇਮ ਸਭ ਦੇ ਲਈ ਇੱਕੋ ਜਿਹਾ, ਕੋਈ ਉਹੀ ਸੂਰਜ ਹੈ, ਉਹੀ ਹਵਾ ਹੈ, ਉਹੀ ਪਾਣੀ ਹੈ। ਕਿਸੇ ਕੋਲ ਬਿਹਤਰ ਲਾਈਫ ਕੰਡੀਸ਼ਨਸ ਹੋ ਸਕਦੀਆਂ ਨੇ, ਜਿਵੇਂ ਯੂਰਪ ਦੇ ਵਿੱਚ ਨੇ, ਅਮਰੀਕਾ ਦੇ ਵਿੱਚ ਨੇ, ਪਰ ਇਹੋ ਜਿਹੇ ਖਿੱਤੇ ਵੀ ਨੇ ਜਿੱਥੇ ਵਸਟ ਹਾਲਤ ਦੇ ਵਿੱਚ ਵੀ ਲੋਕ ਜਿਹੜੇ ਨੇ ਲੰਮੀ ਉਮਰ ਭੋਗਦੇ ਨੇ ਔਰ ਖੁਸ਼ਹਾਲ ਹੁੰਦੇ ਨੇ। ਔਰ ਉਹਦੇ 'ਚ 2 ਫੈਕਟਰ ਅਦਰ ਦੈਨ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਲੌਂਜੇਵਿਟੀ ਦਾ ਜੈਨੇਟਿਕਲੀ ਵੀ ਹੁੰਦਾ ਹੈ, ਜੀਨ ਵੀ ਹੁੰਦਾ ਹੈ, ਲੇਕਿਨ ਤੁਹਾਡੀ ਲਾਈਫ ਕੰਡੀਸ਼ਨ ਜਿਹਦੇ 'ਚ ਤੁਸੀਂ ਨਸ਼ਿਆਂ ਤੋਂ ਪਰਹੇਜ਼ਗਾਰੀ ਹੈ, ਤੁਹਾਨੂੰ ਜਿਹਨੂੰ ਸਾਡੇ ਵੇਲੇ 'ਚ ਇੱਕ ਸਿੰਪਲ ਐਕਸਪ੍ਰੈਸ਼ਨ ਅੰਗਰੇਜ਼ੀ ਦੀ ਹੁੰਦੀ ਸੀ, ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ, ਇਹ ਤੁਹਾਡਾ ਰਹਿਣ ਸਹਿਣ ਸਾਦਾ ਹੋਏ, ਧਰਤੀ ਦੇ ਆਪਣੀਆਂ ਲੋੜਾਂ ਮੁਤਾਬਕ ਹੋਏ, ਔਰ ਤੁਹਾਡੀ ਸੋਚ ਜਿਹੜੀ ਹੈ ਉਹ ਉੱਚੀ ਹੋਏ, ਤੁਸੀਂ ਜਿਹੜਾ ਇੱਕ ਭਰਪੂਰ ਜੀਵਨ ਜੀ ਸਕਦੇ ਹੋ। ਔਰ ਇਸੇ ਤਰ੍ਹਾਂ ਬਿਮਾਰੀ ਦੇ ਨਾਲ ਵੀ ਲੜਨ ਦੇ ਲਈ ਇਹ ਵਿਲ ਪਾਵਰ ਜਿਹੜੀ ਹੈ ਇਹ ਵੱਡਾ ਰੋਲ ਅਦਾ ਕਰਦੀ ਹੈ। ਸੋ ਅਸੀਂ ਇਸ 160 ਸਾਲਾ ਮਾਤਾ ਸਿਲਵੀਆ ਗੋਲਡਸ਼ਾਲ ਨੂੰ ਬੈਸਟ ਵਿਸ਼ੇਸ ਦਿੰਦੇ ਕਿ ਉਹ ਹੋਰ ਵੀ ਲੰਮੀ ਉਮਰ ਭੋਗਣ। 2 ਜਿਹੜੇ ਨੇ ਪੈਂਡੇਮਿਕਸ ਦੇ ਜਾਂ ਐਪੀਡੈਮਿਕਸ ਦੇ ਸਰਵਾਈਵਰ ਨੇ, ਉਹ ਜ਼ਾਹਰ ਹੈ ਉਹ ਇੱਕ ਸਿੰਬਲ ਆਫ ਹੋਪ ਵੀ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਸਾਰੀ ਜਾਣਕਾਰੀ ਤੇ ਸਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।